ਕਿੱਲੇ ਦੇ ਨਾਲ ਜਿਹੜੇ ਲੋਕਾਂ ਦਾ ਵੈਰ ਵਿਰੋਧ ਸੀਗਾ ਉਹ ਆਖਰ ਕੋਈ ਰੰਜਿਸ਼ ਸੀ ਜਾਂ ਕਿ ਪੂਰਾ ਘਟਨਾ ਕੀ ਸੀਗੀ, ਕਿਹੜੀ ਗੱਲ ਉਹਨਾਂ ਦੇ ਆਪਸ ਦੇ ਵਿੱਚ ਵੈਰ ਵਿਰੋਧ? ਹਫ਼ਤਾ ਤੱਕ ਪਹਿਲਾਂ ਪਿੰਡ ਚਿੱਟਾ ਵੇਚਣ ਵਾਲੇ ਆਉਂਦੇ ਹੁੰਦੇ ਸੀਗੇ ਜੀ। ਤੇ ਇਹਨੇ ਮੈਨੂੰ ਕਿਹਾ ਵੀ ਹਾਂ ਵੀ ਚਿੱਟਾ ਵੇਚਣ ਵਾਲੇ ਆਉਂਦੇ ਨੇ ਵੀ ਆਪਾਂ ਕਰਨਾ ਵਾ। ਤੇ ਮੈਂ ਕੋਈ ਜ਼ਰੂਰੀ ਕੰਮ ਨੂੰ ਮੈਂ ਲੁਧਿਆਣੇ ਚਲ ਗਿਆ ਤੇ ਪਿੱਛੋਂ ਇਹਨੇ ਚਿੱਟੇ ਵਾਲੇ ਉਹ ਫੜ ਵੀ ਲਏ, ਕਿਸੇ ਦੁਕਾਨ ਤੇ ਵੇਚਣ ਆਏ ਸੀ। ਇਹਨੇ ਮੌਕੇ ਤੇ ਫੜ ਕੇ ਪੁਲਿਸ ਨੂੰ ਬੁਲਾ ਲਿਆ ਜੀ, ਪਿੰਡ ਦੇ ਸਰਪੰਚ ਨੂੰ ਬੁਲਾ ਕੇ ਉਹ ਫੜਾਏ ਨੇ ਜੀ ਉਹ। ਤੇ ਉਸ ਤੋਂ ਬਾਅਦ ਇਹਦੀ ਇਹ ਲੜਾਈ ਵਧੀ। ਉਸ ਤੋਂ ਬਾਅਦ ਪਹਿਲਾਂ ਤਾਂ ਮੈਨੂੰ ਇਹ ਗੱਲ ਦੱਸੋ ਵੀ ਤੁਸੀਂ ਗੱਲ ਕਰਨੀ ਹੈ ਕਿ ਲੜਨਾ ਹੈ? ਯਾਰ ਅਸੀਂ ਤਾਂ ਵੀਰੇ ਜਿਹੜੇ ਥੱਪੜ ਮਾਰੇ ਆ ਜੈਲੇ ਦੇ, ਜਿਹੜੀ ਤੇਰੀ ਨਾਗਰਿਆਂ ਨਾਲ ਗੱਲ ਆ, ਆਪਾਂ ਤਾਂ ਉਹਦਾ ਹਿਸਾਬ ਕਰਨਾ ਵੀਰੇ। ਮਤਲਬ ਲੜਨਾ? ਹਾਂ ਵੀਰੇ ਲੜਨਾ ਹੈ ਯਾਰ। ਜੇ ਲੜਨਾ ਫਿਰ ਐਂ ਕਰੋ, ਕੱਲ ਨੂੰ 5 ਵਜੇ ਲੱਖੋਵਾਲਾ ਮੰਡੀ ਦੇ ਵਿੱਚ ਆ ਜਿਓ। ਅੱਛਾ ਰੱਖੀ ਮੇਰਾ ਭਰਾ, ਦੇਖ ਲਾ ਫਿਰ। ਪੱਕਾ ਬਾਈ, ਪੱਕਾ ਹੱਦ ਹੋ ਗਈ ਯਾਰ, ਪੱਕਾ ਹੀ ਆ, ਕੋਈ ਗੱਲ ਨਹੀਂ। ਮੇਰਾ ਭਰਾ ਠੀਕ ਆ ਫੇ। ਕੱਲ ਨੂੰ 5 ਵਜੇ ਲੱਖੋਵਾਲਾ ਦੀ ਮੰਡੀ ਆ। ਠੀਕ ਆ ਵੀਰੇ, 5 ਵਜੇ ਫੋਨ ਕਰਾਂਗੇ ਕੱਲ ਨੂੰ। ਨਾ ਕੋਈ ਚੱਕਰ ਹੀ ਨਹੀਂ ਬਾਈ, ਕੋਈ ਚੱਕਰ ਠੀਕ ਆ ਨਹੀਂ। ਮੈਂ ਵੀ ਤਾਂ ਹੀ ਤੁਹਾਨੂੰ ਦੱਸਿਆ, ਮੈਂ ਤੁਸੀਂ ਕਦੇ ਐ ਨਾ ਹੋਵੇ ਵੀ ਮੈਂ ਤੁਹਾਨੂੰ ਮੁੜ ਕੇ ਫੋਨ ਨਾ ਕਰਾਂ, ਤੁਸੀਂ ਵੇਟ। ਮੈਂ ਤਾਂ ਹੀ ਤੁਹਾਨੂੰ ਪੁੱਛਿਆ ਵੀ ਲੜਨਾ ਗੱਲ ਕਰਨੀ ਆ। ਚੱਲ ਕੱਲ ਨੂੰ 5 ਵਜੇ ਫੋਨ ਕਰਾਂਗੇ। ਠੀਕ ਆ, ਹਾਂ ਓਕੇ। ਕਿੰਨੇ ਕੁ ਲੋਕ ਸੀਗੇ ਉਹ? ਸਰ ਉਹ 4 ਗੱਡੀਆਂ ਸੀਗੇ, 3 ਗੱਡੀਆਂ ਸੀਗੇ। ਇੱਕ ਵਰਨਾ ਗੱਡੀ ਸੀਗੀ ਤੇ ਇੱਕ ਉਹ ਸਵਿਫਟ ਗੱਡੀ ਖੜੀ ਹੈ ਜੀ, ਉਹਦੇ ਵਿੱਚ ਸੀਗੇ। ਤੇ ਕਿਹੜੇ ਕਿਹੜੇ ਹਥਿਆਰ ਸੀ ਉਹਨਾਂ ਕੋਲ? ਗਡਾਸਾ, ਕਿਰਪਾਨਾਂ, ਇੱਕ ਉਹਨਾਂ ਨੇ ਉਹ ਗਰਾਰੀ ਜੀ ਬਣਾਈ ਹੋਈ ਸੀਗੀ ਜੀ, ਹੋਰ ਇੱਦਾਂ ਦਾਤ, ਉਹ ਸਾਰਾ ਕੁਝ ਉਹਦੇ ਸਿਰ 'ਚ ਮਾਰਨ ਲੱਗ ਗਈ। ਜਦੋਂ ਮੈਂ ਮਤਲਬ ਅੱਗੇ ਹੋ ਕੇ ਛਡਾਇਆ ਤਾਂ ਮੇਰੇ ਵੀ ਉਹਨਾਂ ਨੇ ਮਾਰੀਆਂ, ਇੱਥੇ ਲੱਗੀ ਆ ਲੱਗੀ, ਮੇਰੇ ਪੈਰ ਤੇ ਲੱਗੀ। ਤੇ ਮੇਰੇ ਮਾਮੇ ਦਾ ਛੋਟਾ ਲੜਕਾ, ਉਹਨੇ ਵੀ ਅੱਗੇ ਹੋ ਕੇ ਜਦ ਕੀਤਾ ਉਹਦੇ ਵੀ ਹੱਥ ਤੇ ਕਿਰਪਾਨ ਮਾਰੀ ਜੀ। ਹੋਰ ਕਿੰਨੇ ਕੁ ਲੋਕ ਆ ਜਿਹੜੇ ਇਸ ਘਟਨਾ ਦੇ ਵਿੱਚ ਜਿਹੜਾ ਘਟਨਾ ਦਾ ਸ਼ਿਕਾਰ ਹੋਏ? ਅਸੀਂ 5 ਦੇ 5 ਹੀ ਜ਼ਖਮੀ ਹੋਏ ਆ ਜੀ। ਤੇ ਗੰਭੀਰ ਇੱਕ ਮੁੰਡਾ ਮਨੀ, ਉਹ ਗੰਭੀਰ ਜ਼ਖਮੀ ਹੋਇਆ। ਤੇ ਬਿੱਲੇ ਵੀਰ ਦੀ ਤਾਂ ਡੈਥ ਹੀ ਹੋ ਗਈ ਜੀ। ਹਾਂਜੀ। ਉਸ ਨੌਜਵਾਨ ਤੇ ਗੱਡੀਆਂ ਵੀ ਚੜਾਈਆਂ ਗਈਆਂ ਦੱਸਦੇ? ਹਾਂਜੀ ਹਾਂਜੀ, ਇਹ ਇਹਨਾਂ ਨੇ ਪੂਰੀਆਂ ਲਿਆ ਕੇ ਗੱਡੀਆਂ ਵਿੱਚ ਮਾਰੀਆਂ। ਤਿੰਨੇ ਗੱਡੀਆਂ ਸਾਡੇ ਉੱਪਰ ਚੜਾਈਆਂ ਗਈਆਂ ਤੇ ਉਹਦੇ ਮਰੇ ਪਏ ਦੇ ਮੂੰਹ ਤੇ ਇੱਟਾਂ ਮਾਰੀ ਗਈ ਜੀ ਉਹਦੇ। ਹਾਂਜੀ, ਦਾਤ ਇੱਟਾਂ ਉਹਦੇ ਮੂੰਹ ਤੇ ਮਾਰੀ ਗਈ, ਉਹਦੇ ਥੱਲੇ ਪਏ ਦੇ। ਉਹ ਸਾਡਾ ਭਰਾ ਇਹੋ ਜਿਹਾ ਸੀ, ਜੇ ਕਿਤੇ ਕੋਈ ਵੀ ਮਸਲਾ ਹੁੰਦਾ ਸੀ ਉਹਨੇ ਪੁੱਛਣਾ ਨਹੀਂ ਸੀ ਵੀ ਅੱਗੇ ਕਿੱਦਾਂ ਆ ਤੇ ਕਿਵੇਂ ਆ, ਬਸ ਉਹਨੇ ਤੁਰ ਪੈਣਾ ਨਾਲ ਵੀ ਚੱਲ। ਤੇ ਮੈਂ ਇਸ ਚੀਜ਼ ਦਾ ਗਵਾਹ ਆ। ਉਹ ਮੇਰੀ ਵੀ ਢਾਲ ਕਈ ਵਾਰੀ ਬਣਿਆ। ਉਹਦੀ ਪਿੱਠ ਸੌਂਦੀ ਆ ਸਾਡੇ ਭਰਾ ਦੀ। ਦਿੱਲੀ ਮੋਰਚੇ ਦੇ ਦੌਰਾਨ ਸਾਡੀਆਂ ਕਾਫੀ ਯਾਦਾਂ, ਅਸੀਂ ਇਕੱਠਿਆਂ ਰਹਿਣੀਆਂ। ਸਾਡੀ ਸੱਜੀ ਬਾਂਹ ਸੀ, ਸਾਡਾ ਭਰਾ ਸੀ ਇੱਕ ਹਿਸਾਬ ਦਾ ਨਾ। ਭਾਈ ਅਮਰਤਪਾਲ ਸਿੰਘ ਤੇ ਹੱਕ ਜਦੋਂ ਮੋਰਚਾ ਲੱਗਿਆ, ਉਹਦਾ ਵੀ ਉਹਦੇ ਤੇ ਪਰਚਾ ਆ। ਅੱਗੇ ਹੋ ਕੇ ਉਹਨੇ ਲੜਾਈ ਲੜੀ, ਪਰਚਾ ਵੀ ਪਾਇਆ। ਨਸ਼ਿਆਂ ਤੋਂ ਰਹਿਤ ਸੀ, ਹਰ ਇੱਕ ਨੂੰ ਬੜਾ ਸਲੀਕੇ ਨਾਲ ਉਹਨੇ ਬੜਾ ਪਿਆਰ ਮੁਹੱਬਤ ਨਾਲ ਮਿਲਣਾ ਹੈ ਨਾ। ਤੇ ਜਿੱਦਾਂ ਕੋਈ ਉੱਦਾਂ ਦਾ ਬੰਦਾ ਹੋਣਾ, ਉਹਨੇ ਫਿਰ ਉਹਦੇ ਨਾਲ ਉਸ ਤਰੀਕੇ ਨਾਲ ਚੱਲਣਾ। ਆਂਦੇ ਇਹਨਾਂ ਨੇ ਕੋਈ ਗੱਲ ਨਹੀਂ ਕੀਤੀ, ਜਦ ਕਿ ਸਾਨੂੰ ਇਹਨਾਂ ਨੇ ਬੁਲਾਇਆ ਸੀਗਾ ਵੀ ਆਪਾਂ ਬਸ ਇੱਕ ਗੱਲ ਕਰ ਲੈਂਦੇ, ਰਾਜੀਨਾਮਾ ਕਰ ਲੈਂਦੇ ਆ। ਤੇ ਪਰ ਇਹਨਾਂ ਨੇ ਆਂਦੇ ਕੋਈ ਗੱਲ ਨਹੀਂ ਕੀਤੀ, ਬਸ ਸਿੱਧਾ ਸਾਡੇ ਤੇ ਹਮਲਾ ਕੀਤਾ ਜੀ ਇਹਨਾਂ ਨੇ। ਹਾਂਜੀ, ਤੇ ਇੰਨੇ 'ਚ ਬਸ ਉਹਨਾਂ ਨੇ ਮਿੱਥ ਕੇ ਆਏ ਸੀਗੇ ਵੀ ਐਤਕੀ ਗਗਨਦੀਪ ਨੂੰ ਮਾਰਨਾ ਹੀ ਮਾਰਨਾ ਜੀ ਉਹਨਾਂ ਨੇ। ਜਦੋਂ ਇਦਾਂ ਦਾ ਘਟਨਾਕ੍ਰਮ ਹੋਇਆ ਤਾਂ ਤੁਸੀਂ ਬਿੱਲੇ ਨੂੰ ਆਖਿਆ ਨਹੀਂ ਕਿ ਆਪਾਂ ਚਲੇ ਚੱਲੀਏ, ਨਾ ਝਗੜਾ ਕਰੀਏ ਇਹਨਾਂ ਲੋਕਾਂ ਨਾਲ, ਆਪਾਂ ਘੱਟ ਆ ਇਹਨਾਂ ਨਾਲ? ਬਿੱਲੇ ਨੂੰ ਮੈਂ ਬਥੇਰਾ ਸਮਝਾਇਆ ਜੀ, ਪਰ ਉਹ ਆ ਕੇ ਇੰਨੇ ਕਿ ਟੁੱਟ ਕੇ ਪੈ ਗਏ ਸੀਗੇ ਵੀ ਸਾਡੇ ਕੋਲ ਬਚਾਅ ਦਾ ਕੋਈ ਹੋਇਆ ਨਹੀਂ, ਕਿਸੇ ਪਾਸੋਂ ਨਿਕਲ ਨਹੀਂ ਸਕੇ ਅਸੀਂ। ਤੇ ਕੁਦਰਤੀ ਮੈਂ ਤੇ ਇੱਕ ਮੇਰੇ ਛੋਟੇ ਮਾਮੇ ਦਾ ਮੁੰਡਾ ਸੀ, ਬਚ ਕੇ ਨਿਕਲ ਗਏ ਜੀ। ਬਾਕੀ ਉਹਨਾਂ ਨੇ ਉਹ 2 ਮੁੰਡੇ ਤਾਂ ਉਹਨਾਂ ਨੇ ਘਰੇ ਦਿੱਤਾ ਜੀ। ਤੁਸੀਂ ਮੈਨੂੰ ਇਹ ਦੱਸ ਦਿਓ ਵੀ ਹੱਕ ਦੀ ਕਮਾਈ ਦੀ ਚੀਜ਼ ਨੂੰ ਲੋਕ ਇੱਦਾਂ ਭੰਨਦੇ ਆ ਕਿਸੇ 'ਚ ਮਾਰ ਕੇ? ਉਸ ਸਾਡੇ ਬਿੱਲੇ ਭਰਾ ਨੂੰ ਹੈ ਨਾ ਜ਼ਖਮੀ ਕਰਕੇ, ਉਹਨੂੰ ਬੁਰੀ ਤਰ੍ਹਾਂ ਮਾਰ ਕੇ, ਉਹਦਾ ਚਿਹਰਾ ਵੇਖਿਆ ਨਹੀਂ ਜਾਂਦਾ। ਮੈਂ ਆਉਂਦਾ ਹੋਇਆ ਉੱਥੋਂ ਮੈਂ ਰੋਂਦਾ ਆਇਆ ਹੈ ਨਾ ਵੀ ਯਾਰ, ਇੱਕ ਮਾਂ ਦੇ ਪੁੱਤ ਨੂੰ, ਇੱਕ ਉਹ ਬੰਦੇ ਨੂੰ ਜਿਹਨੇ ਲੋਕਾਂ ਨੂੰ ਨਸ਼ਿਆਂ ਤੋਂ ਬਚਾਇਆ ਹੋਵੇ, ਜਿਹਨੇ ਲੋਕਾਂ ਨੂੰ ਸਹੀ ਥਾਂ ਪ੍ਰੇਰਿਆ ਹੋਵੇ, ਜਿਹਨੇ ਪੰਜਾਬ ਦੀ ਲੜਾਈ ਲੜੀ ਹੋਵੇ ਹੈ ਨਾ, ਦਿੱਲੀ ਮੋਰਚੇ ਤੋਂ ਸ਼ੁਰੂ ਹੋ ਕੇ ਵਿਚਾਰਾ ਲੜਿਆ। ਇੱਥੇ ਹਥਿਆਰ ਬਰਾਮਦ ਹੋਏ ਆ। ਮੈਂ ਦੇਖ ਰਿਹਾ ਸੀਗਾ ਜਦੋਂ ਪੁਲਿਸ ਵਾਲੇ ਅੰਦਰ ਪੈਕ ਕਰਕੇ ਲੈ ਕੇ ਆਉਂਦੇ ਸੀ, ਵੱਡੇ ਜਿੱਦਾਂ ਤਿਆਰ ਕਰਵਾਏ ਜਾਂਦੇ, ਵੈਲਡਿੰਗ ਕਰਵਾ ਕੇ ਗਰਾਰੀਆਂ ਵਿੱਚ ਵਾਇਰਿੰਗ ਲੱਗੇ। ਪੁਲਿਸ ਵਾਲਾ ਇੱਦਾਂ ਲੈ ਕੇ ਜਾ ਰਿਹਾ ਸੀ, ਉਹ ਗੋਲ ਘੁੰਮ ਰਿਹਾ ਸੀ, ਜਿੱਦਾਂ ਆਪਾਂ ਫਿਲਮਾਂ 'ਚ ਵੇਖਦੇ ਹਾਂ ਨਾ, ਤਕੜੀਆਂ ਫਿਲਮਾਂ, ਬਾਹੂਬਲੀਆਂ ਫਿਲਮਾਂ 'ਚ ਇਹੋ ਜਿਹੇ ਹਥਿਆਰ ਹੁੰਦੇ। ਇਹੋ ਜਿਹੇ ਹਥਿਆਰ ਉਹਦੀ ਇੱਦਾਂ ਦੀ ਸਾਡੇ ਭਰਾ ਦੀ ਉਹਨਾਂ ਵੱਡਾ ਟੁੱਕੀ ਕੀਤੀ। ਤੇ ਉਸ ਤੋਂ ਬਾਅਦ ਉਹ ਜਿਹੜੀ ਗੱਡੀ ਖੜੀ ਆ, ਉਹ ਤੁਸੀਂ ਦੇਖੋ ਪਾਲੇ ਪਾਸੇ ਹੈ, ਉਹ ਗੱਡੀ ਉਹਦੇ ਉੱਤੋਂ ਦੀ ਵੀ ਚੜਾਈ ਗਈ, ਉੱਥੋਂ ਦੇ ਕੁਛ ਚੜਾਈ ਗਈ ਹੈ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV 84। TV 84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV 84 ਦੀ ਨਵੀਂ ਐਪ।
ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਬੇਹੱਦ ਦੁਖਦਾਇਕ ਤੇ ਚਿੰਤਾ ਵਾਲੀ ਘਟਨਾ ਹੈ ਕਿ ਸ੍ਰੀ ਮਾਛੀਵਾੜਾ ਸਾਹਿਬ ਦਾ ਇੱਕ ਉਹ ਨੌਜਵਾਨ ਜਿਹੜਾ ਲਗਾਤਾਰ ਸਿੱਖ ਸੰਘਰਸ਼ਾਂ ਦੇ ਵਿੱਚ, ਕਿਸਾਨੀ ਅੰਦੋਲਨਾਂ ਦੇ ਵਿੱਚ ਸਭ ਤੋਂ ਮੂਹਰੇ ਹੋ ਕੇ ਡਟਦਾ ਰਿਹਾ, ਪਰ ਪਿੰਡ ਦੇ ਵਿੱਚ ਨਸ਼ੇ ਦੀ ਖਿਲਾਫਤ ਕਰਨ ਨੂੰ ਲੈ ਕੇ ਕੁਝ ਜਿਹੜੇ ਬਦਮਾਸ਼ੀ ਕਿਸਮ ਦੇ ਨਸ਼ਾ ਕਰਨ ਵਾਲੇ ਲੋਕ ਨੇ, ਉਹਨਾਂ ਦੇ ਵੱਲੋਂ ਧਾਵਾ ਕਰਨ ਦੇ ਕਾਰਨ ਉਸ ਨੌਜਵਾਨ ਨੂੰ ਬੁਰੇ ਤਰੀਕੇ ਦੇ ਨਾਲ ਦਾਤਰਾਂ ਦੇ ਨਾਲ ਵੱਢ ਕੇ ਕਤਲ ਕੀਤਾ ਗਿਆ ਹੈ। ਤੇ ਸਭ ਤੋਂ ਪਹਿਲਾਂ ਤਸਵੀਰ ਮੈਂ ਤੁਹਾਡੇ ਨਾਲ ਉਸੇ ਗੱਡੀ ਦੀ ਸਾਂਝੀ ਕਰਨੀ ਚਾਹੁੰਦਾ ਹੈ ਜਿਸ ਗੱਡੀ ਨੂੰ ਜਿਹੜਾ ਰੋੜਿਆਂ ਦੇ ਨਾਲ, ਇੱਟਾਂ ਦੇ ਨਾਲ ਭੰਨਿਆ ਜਾਂਦਾ। ਤੇ ਤਸਵੀਰਾਂ ਦੇਖ ਸਕਦੇ ਹੋ ਜਿਸ ਗੱਡੀ ਨੂੰ ਉੱਪਰ ਚੜਾ ਕੇ ਉਸ ਨੌਜਵਾਨ ਨੂੰ ਬੁਰੇ ਤਰੀਕੇ ਦੇ ਨਾਲ ਮੌਤ ਦੇ ਘਾਟ ਉਤਾਰਿਆ ਜਾਂਦਾ ਹੈ। ਤੇ ਸਭ ਤੋਂ ਪਹਿਲਾਂ ਇਹ ਚਸ਼ਮਦੀਦ ਉਹੀ ਨੌਜਵਾਨ ਹੈ ਜਿਹੜਾ ਉਸ ਨੌਜਵਾਨ ਦੇ ਨਾਲ ਦਾਖਲ ਸੀ ਔਰ ਜਿਸ ਨੌਜਵਾਨ ਨੇ ਸਾਰਾ ਕੁਝ ਆਪਣੀਆਂ ਅੱਖਾਂ ਦੇ ਨਾਲ ਦੇਖਿਆ। ਬਈ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਹਰਪ੍ਰੀਤ ਸਿੰਘ ਹੈ ਜੀ। ਜਿਸ ਨੌਜਵਾਨ ਦਾ ਕਤਲ ਹੋਇਆ ਹੈ ਗਗਨਦੀਪ ਸਿੰਘ, ਉਹ ਫਤਿਹ ਇੱਥੋਂ ਮਾਛੀਵਾੜਾ ਸਾਹਿਬ ਦਾ ਰਹਿਣ ਵਾਲਾ ਸੀ? ਹਾਂਜੀ, ਮਾਛੀਵਾੜਾ ਸਾਹਿਬ ਪਿੰਡ ਹੈਡੋਵੇਟ ਦੇ ਰਹਿਣ ਵਾਲੇ ਸੀਗੇ ਜੀ ਉਹ। ਤੇ ਆਖਰ ਘਟਨਾ ਕੀ ਹੋਈ ਹੈ, ਕਿਉਂ ਇਹ ਘਟਨਾਕ੍ਰਮ ਪੂਰਾ ਵਾਪਰਿਆ ਹੈ? ਸਰ, ਇਹਨਾਂ ਨੇ ਸਾਨੂੰ ਬੁਲਾਇਆ ਸੀਗਾ ਵੀ ਆਪਾਂ ਫੈਸਲਾ ਕਰਨਾ, ਕੋਈ ਚਿੱਟੇ ਵਾਲੇ ਫੜਾਏ ਸੀਗੇ ਜੀ ਇਹਨੇ। ਤੇ ਇਹਨਾਂ ਨੇ ਇੱਦਾਂ ਕਰਕੇ ਬੁਲਾ ਲਈ ਵੀ ਆਪਾਂ ਕੋਈ ਗੱਲ ਨਹੀਂ, ਆਪਾਂ ਰਾਜੀਨਾਮਾ ਕਰਦੇ ਹਾਂ, ਆ ਜਾਓ। ਤੇ ਉਹ ਘਰੋਂ ਆ ਰਿਹਾ ਸੀਗਾ ਇਕੱਲਾ, ਤੇ ਵੀ ਮੇਰੇ ਨਾਲ ਇੱਕ ਮਨੀ ਮੁੰਡਾ ਹੈਗਾ ਵਾ, ਵੀ ਅਸੀਂ ਆਪਾਂ ਫੈਸਲਾ ਕਰ ਲੈਂਦੇ ਹਾਂ ਵੀ ਅਸੀਂ ਚੱਲ ਜਾਣਾ। ਅਸੀਂ ਉਹਨੂੰ ਕਿਹਾ ਵੀ ਨਾ ਤੂੰ ਜਾਈਂ ਇੱਦਾਂ ਇਕੱਲਾ, ਵੀ ਤੈਨੂੰ ਨਹੀਂ ਪਤਾ ਅਗਲੇ ਕੀ ਕਰ ਸਕਦੇ ਆ, ਵੀ ਤੂੰ ਇਕੱਲੇ ਨੇ ਨਹੀਂ ਜਾਣਾ, ਤੂੰ ਛੱਡ ਪਰੇ, ਆਪਾਂ ਉੱਦਾਂ ਫੋਨ ਕਰ ਲੈਣੇ ਨੇੜੇ ਤੇੜੇ ਕਿਸੇ ਨੂੰ। ਕਹਿੰਦਾ ਨਹੀਂ ਵੀ ਜੇ ਤੁਸੀਂ ਨਹੀਂ ਜਾਣਾ ਮੈਂ ਚੱਲਿਆ। ਤੇ ਫਿਰ ਅਸੀਂ ਕਿਹਾ ਨਹੀਂ ਹੈ ਤਾਂ ਇਕੱਲੇ ਨੂੰ ਤਾਂ ਭੇਜਣਾ ਨਹੀਂ। ਫਿਰ ਅਸੀਂ ਵੀ, ਮੈਂ ਤੇ ਮੇਰੇ ਇੱਕ ਮਾਮੇ ਦਾ ਮੁੰਡਾ ਛੋਟਾ, ਤੇ ਅਸੀਂ ਉਹਦੇ ਨਾਲ ਆ ਗਏ ਜੀ। ਬਸ ਇੱਥੇ ਆਉਂਦੇ ਹੀ ਮਤਲਬ ਉਹਨਾਂ ਨੇ ਸਾਡੇ ਮਗਰ ਗੱਡੀਆਂ ਲਾ ਲਈਆਂ, ਤੇ ਬਸ ਆਉਂਦੇ ਹੀ ਉਹ ਗੱਡੀਆਂ ਮਾਰਨ ਲੱਗੇ ਸਾਡੇ ਵਿੱਚ। ਆਹ ਗੱਡੀ ਤੁਸੀਂ ਦੇਖੀ ਹੋਣੀ ਸਕੋਡਾ ਜੀ, ਇਹ ਗੱਡੀ ਲਿਆ ਕੇ ਬਸ ਸਿੱਧੀ ਸਾਡੇ ਵਿੱਚ ਮਾਰਨ ਲੱਗ ਗਏ। ਤੇ ਬਸ ਜਿੱਦਾਂ ਹੀ ਮਤਲਬ ਉਹਨਾਂ ਨੇ ਦਾਤ ਦੂਤ ਕਾਫੀ ਵੱਡੇ ਸੀਗੇ ਬਰਾਮਦ ਕੀਤੇ ਪੁਲਿਸ ਨੇ ਜੀ, ਗਡਾਸੇ ਗਡੂਸੇ, ਬਸ ਸਿੱਧੇ ਹੀ ਉਹਦੇ ਸਿਰ 'ਚ ਮਾਰਨ ਲੱਗ ਗਏ। ਕਿੰਨੇ ਕੁ ਲੋਕ ਸੀਗੇ ਉਹ? ਸਰ ਉਹ 4 ਗੱਡੀਆਂ ਸੀਗੇ, 3 ਗੱਡੀਆਂ ਸੀਗੇ, ਇੱਕ ਵਰਨਾ ਗੱਡੀ ਸੀਗੀ ਤੇ ਇੱਕ ਉਹ ਸਵਿਫਟ ਗੱਡੀ ਖੜੀ ਹੈ ਜੀ, ਉਹਦੇ ਵਿੱਚ ਸੀਗੇ। ਤੇ ਕਿਹੜੇ ਹਥਿਆਰ ਸੀ ਉਹਨਾਂ ਕੋਲ? ਗਡਾਸਾ, ਕਿਰਪਾਨਾਂ, ਇੱਕ ਉਹਨਾਂ ਨੇ ਉਹ ਗਰਾਰੀ ਜੀ ਬਣਾਈ ਹੋਈ ਸੀਗੀ ਜੀ, ਹੋਰ ਇੱਦਾਂ ਦਾਤ, ਉਹ ਸਾਰਾ ਕੁਝ ਉਹਦੇ ਸਿਰ 'ਚ ਮਾਰਨ ਲੱਗ ਗਈ। ਜਦੋਂ ਮੈਂ ਮਤਲਬ ਅੱਗੇ ਹੋ ਕੇ ਛਡਾਇਆ ਤਾਂ ਮੇਰੇ ਵੀ ਉਹਨਾਂ ਨੇ ਮਾਰੀਆਂ, ਇੱਥੇ ਲੱਗੀ, ਆਹ ਲੱਗੀ, ਮੇਰੇ ਪੈਰ 'ਤੇ ਲੱਗੀ ਜੀ। ਤੇ ਮੇਰੇ ਮਾਮੇ ਦਾ ਛੋਟਾ ਲੜਕਾ, ਉਹਨੇ ਵੀ ਅੱਗੇ ਹੋ ਕੇ ਜਦ ਕੀਤਾ ਉਹਦੇ ਵੀ ਹੱਥ 'ਤੇ ਕਿਰਪਾਨ ਮਾਰੀ ਜੀ। ਤੇ ਹਾਂਜੀ। ਤੇ ਤੁਸੀਂ ਕਿੰਨੇ ਜਾਣੇ ਸੀਗੇ? ਅਸੀਂ 5 ਕੁ ਜਾਣੇ ਸੀਗੇ ਜੀ ਬਸ। ਹਾਂਜੀ। ਤਾਂ ਜਿਹੜੇ ਕਿੰਨੇ ਨੌਜਵਾਨਾਂ ਦੀ ਜਿਹੜੇ ਤੁਹਾਡੇ ਪੰਜਾਂ ਦੇ ਵਿੱਚੋਂ ਤੁਸੀਂ ਵੀ ਜਿਵੇਂ ਸਾਹਮਣੇ ਆਏ ਹੋ, ਹੋਰ ਕਿੰਨੇ ਕੁ ਲੋਕ ਆ ਜਿਹੜੇ ਇਸ ਘਟਨਾ ਦੇ ਵਿੱਚ ਜਿਹੜਾ ਘਟਨਾ ਦਾ ਸ਼ਿਕਾਰ ਹੋਏ ਆ? ਅਸੀਂ 5 ਦੇ 5 ਹੀ ਜ਼ਖਮੀ ਹੋਏ ਆ ਜੀ। ਤੇ ਗੰਭੀਰ ਇੱਕ ਮੁੰਡਾ ਮਨੀ, ਉਹ ਗੰਭੀਰ ਜ਼ਖਮੀ ਹੋਇਆ, ਤੇ ਬਿੱਲੇ ਵੀਰ ਦੀ ਤਾਂ ਡੈਥ ਹੀ ਹੋ ਗਈ ਜੀ। ਹਾਂਜੀ। ਉਸ ਨੌਜਵਾਨ ਤੇ ਗੱਡੀਆਂ ਵੀ ਚੜਾਈਆਂ ਗਈਆਂ ਦੱਸਦੇ? ਹਾਂਜੀ, ਇਹ ਇਹਨਾਂ ਨੇ ਪੂਰੀਆਂ ਲਿਆ ਕੇ ਗੱਡੀਆਂ ਵਿੱਚ ਮਾਰੀਆਂ, ਤਿੰਨੇ ਗੱਡੀਆਂ ਸਾਡੇ ਉੱਪਰ ਚੜਾਈਆਂ ਗਈਆਂ। ਤੇ ਬਿੱਲੇ ਵੀਰ ਦਾ ਤਾਂ ਚਲੋ ਨਹੀਂ ਰਹਿ ਸਕੇ ਉਹ, ਤੇ ਇਹਨਾਂ ਨੇ। ਬਿੱਲੇ ਦੇ ਨਾਲ ਜਿਹੜੇ ਲੋਕਾਂ ਦਾ ਵੈਰ ਵਿਰੋਧ ਸੀਗਾ, ਉਹ ਆਖਰ ਕੋਈ ਰੰਜਿਸ਼ ਸੀ ਜਾਂ ਕਿ ਪੂਰਾ ਘਟਨਾ ਕੀ ਸੀਗੀ, ਕਿਹੜੀ ਗੱਲ ਉਹਨਾਂ ਦੇ ਆਪਸ ਦੇ ਵਿੱਚ ਵੈਰ ਵਿਰੋਧ ਵਧਿਆ? ਸਰ ਹਫ਼ਤਾ ਕੁ ਪਹਿਲਾਂ ਪਿੰਡ ਚਿੱਟਾ ਵੇਚਣ ਵਾਲੇ ਆਉਂਦੇ ਹੁੰਦੇ ਸੀਗੇ ਜੀ। ਤੇ ਇਹਨੇ ਮੈਨੂੰ ਕਿਹਾ ਵੀ ਹਾਂ ਵੀ ਚਿੱਟਾ ਵੇਚਣ ਵਾਲੇ ਆਉਂਦੇ ਨੇ, ਵੀ ਆਪਾਂ ਕਰਨਾ ਵਾ। ਤੇ ਮੈਂ ਕੋਈ ਜ਼ਰੂਰੀ ਕੰਮ ਨੂੰ ਮੈਂ ਲੁਧਿਆਣੇ ਚਲ ਗਿਆ, ਤੇ ਪਿੱਛੋਂ ਇਹਨੇ ਚਿੱਟੇ ਵਾਲੇ ਉਹ ਫੜ ਵੀ ਲਏ, ਕਿਸੇ ਦੁਕਾਨ 'ਤੇ ਵੇਚਣ ਆਏ ਸੀ। ਇਹਨੇ ਮੌਕੇ 'ਤੇ ਫੜ ਕੇ ਪੁਲਿਸ ਨੂੰ ਬੁਲਾ ਲਿਆ ਜੀ, ਪਿੰਡ ਦੇ ਸਰਪੰਚ ਨੂੰ ਬੁਲਾ ਕੇ ਉਹ ਫੜਾਏ ਨੇ ਜੀ ਉਹ। ਤੇ ਉਸ ਤੋਂ ਬਾਅਦ ਇਹਦੀ ਇਹ ਲੜਾਈ ਵਧੀ। ਉਸ ਤੋਂ ਬਾਅਦ ਇਹਨਾਂ ਜਿਹੜਾ ਇੱਕ ਜੈਲਾ ਨਾਮ ਦਾ ਸ਼ਖਸ ਹੈ, ਉਹਦਾ ਜ਼ਿਕਰ ਆ ਰਿਹਾ ਪੂਰੇ ਘਟਨਾਕ੍ਰਮ ਦੇ ਵਿੱਚ, ਉਹ ਜੈਲਾ ਹੈ ਕੌਣ ਹੈ ਜੀ? ਸਰ ਉਹ ਬੈਰਸਾਲਾ ਪਿੰਡ ਦਾ ਰਹਿਣ ਵਾਲਾ, ਤੇ ਮੈਂ ਇੰਨਾ ਨਹੀਂ ਮਤਲਬ ਮੈਂ ਇਹਨਾਂ ਨੂੰ ਜਾਣਦਾ, ਮੈਂ ਇਹਨਾਂ ਦੀ ਭੂਆ ਦਾ ਮੁੰਡਾ ਜੀ। ਅਸੀਂ ਉੱਦਾਂ ਲੁਧਿਆਣੇ ਦੇ ਰਹਿਣ ਵਾਲੇ ਹਾਂ, ਤੇ ਹੁਣ ਅਸੀਂ ਮਾਛੀਵਾੜੇ ਆਏ ਹਾਂ। ਤੇ ਮੈਂ ਜੈਲੇ ਨੂੰ ਉਹਨਾਂ ਨਹੀਂ ਜਾਣਨ ਵਾਲਾ, ਪਰ ਉਹਨਾਂ ਦੇ ਵਿੱਚ ਹੀ ਇਹ ਵੀ ਮੇਰੇ ਹਿਸਾਬ ਨਾਲ ਕਹਿੰਦੇ ਸਮਾਨ ਲਾਉਂਦਾ ਜੀ ਇਹ ਮੁੰਡਾ। ਹਾਂਜੀ, ਸਾਰੇ ਉਹਨਾਂ ਦੇ ਨਾਲ ਹੀ ਰਲੇ ਹੋਏ ਨੇ ਸਾਰੇ। ਇੱਕ ਮੁੰਡਾ ਪਿੰਡ ਦਾ ਗਿੰਦੂ ਹੈ ਜੀ, ਉਹ ਵੀ ਨਾਲ ਹੀ ਰਲਿਆ ਹੋਇਆ ਜੀ ਇਹਨਾਂ ਸਾਰੇ। ਹਾਂਜੀ, ਉਹਨਾਂ ਨੇ ਇਹਦੇ 'ਤੇ ਸਾਰਾ ਕੁਛ ਕਰਾਇਆ, ਉਹਨਾਂ ਨੇ ਕਰਾਇਆ ਜੀ। ਗਿੰਦੂ ਹੋ ਗਿਆ, ਜੈਲਾ ਹੋ ਗਿਆ, ਹੋਰ ਇਹਨਾਂ ਨੇ। ਜਿੰਨੇ ਵੀ ਤੁਸੀਂ 25-30 ਲੋਕ ਦੱਸੇ ਹੈ, ਸਾਰਿਆਂ ਨੇ ਨਸ਼ਾ ਕੀਤਾ ਹੋਇਆ ਸੀ? ਤਕਰੀਬਨ ਸਾਰਿਆਂ ਨੇ ਕੀਤਾ ਹੋਇਆ ਸੀ ਨਸ਼ਾ। ਕੋਈ ਵੀ ਇਹ ਲਾ ਲਓ ਵੀ ਕੋਈ ਵੀ ਨਾਤਾ ਨਹੀਂ ਸੀਗਾ, ਸਾਰਿਆਂ ਦੇ ਕੋਲ ਹਥਿਆਰ ਸੀ, ਸਾਰਿਆਂ ਦੇ ਕੋਲ ਟੋਟਲੀ ਗੰਡਾਸੇ, ਕਿਰਪਾਨਾਂ, ਦਾਤ,
ਜੋ ਵੀ ਸੀ ਗਰਾਰੀਆਂ ਗਰੂਰੀਆਂ ਸਾਰਾ ਕੁਝ ਸਾਰਿਆਂ ਦੇ ਕੋਲੇ ਸੀਗੇ ਜੀ ਇਹਨਾਂ ਦੇ। ਹਾਂਜੀ ਤੇ ਇਹਨਾਂ ਨੇ ਬਸ ਆਂਦੇ ਇਹਨਾਂ ਨੇ ਕੋਈ ਗੱਲ ਨਹੀਂ ਕੀਤੀ, ਜਦ ਕਿ ਸਾਨੂੰ ਇਹਨਾਂ ਨੇ ਬੁਲਾਇਆ ਸੀਗਾ ਵੀ ਆਪਾਂ ਬਸ ਇੱਕ ਗੱਲ ਕਰ ਲੈਂਦੇ, ਰਾਜੀਨਾਮਾ ਕਰ ਲੈਂਦੇ ਆ ਤੇ ਪਰ ਇਹਨਾਂ ਨੇ ਆਂਦੇ ਕੋਈ ਗੱਲ ਨਹੀਂ ਕੀਤੀ, ਬਸ ਸਿੱਧਾ ਸਾਡੇ ਤੇ ਹਮਲਾ ਕੀਤਾ ਜੀ ਇਹਨਾਂ ਨੇ। ਹਾਂਜੀ ਤੇ ਇੰਨੇ 'ਚ ਬਸ ਉਹਨਾਂ ਨੇ ਮਿੱਥ ਕੇ ਆਏ ਸੀਗੇ ਵੀ ਐਤਕੀ ਗਗਨਦੀਪ ਨੂੰ ਮਾਰਨਾ ਹੀ ਮਾਰਨਾ ਜੀ ਉਹਨਾਂ ਨੇ ਤੇ ਆਪਣਾ ਕੰਮ। ਜਦੋਂ ਇੱਕ ਪਾਸੇ 25-30 ਜਾਣੇ ਸੀ ਤਾਂ ਤੁਸੀਂ ਦੱਸਿਆ ਕਿ ਅਸੀਂ 4-5 ਜਾਣੇ ਸੀ, ਤੁਹਾਨੂੰ ਉਹਨਾਂ ਨੇ ਜਿਹੜਾ ਮਸਲੇ ਦਾ ਨਿਪਟਾਰਾ ਕਰਨ ਵਾਸਤੇ ਸੱਦਿਆ ਸੀ। ਜਦੋਂ ਇਦਾਂ ਦਾ ਘਟਨਾਕ੍ਰਮ ਹੋਇਆ ਤਾਂ ਤੁਸੀਂ ਬਿੱਲੇ ਨੂੰ ਆਖਿਆ ਨਹੀਂ ਕਿ ਆਪਾਂ ਚਲੇ ਚੱਲੀਏ, ਨਾ ਝਗੜਾ ਕਰੀਏ ਨਾ ਲੋਕਾਂ ਨਾਲ, ਆਪਾਂ ਘੱਟ ਆ ਇਹਨਾਂ ਨਾਲੋਂ? ਬਿੱਲੇ ਨੂੰ ਮੈਂ ਬਥੇਰਾ ਸਮਝਾਇਆ ਜੀ, ਪਰ ਉਹ ਆ ਕੇ ਇੰਨੇ ਕਿ ਟੁੱਟ ਕੇ ਪੈ ਗਏ ਸੀਗੇ ਵੀ ਸਾਡੇ ਕੋਲ ਬਚਾਅ ਦਾ ਕੋਈ ਹੋਇਆ ਨਹੀਂ, ਕਿਸੇ ਪਾਸੋਂ ਨਿਕਲ ਨਹੀਂ ਸਕੇ ਅਸੀਂ। ਤੇ ਕੁਦਰਤੀ ਮੈਂ ਤੇ ਇੱਕ ਮੇਰੇ ਛੋਟੇ ਮਾਮੇ ਦਾ ਮੁੰਡਾ ਸੀ ਬਚ ਕੇ ਨਿਕਲ ਗਏ ਜੀ, ਬਾਕੀ ਉਹਨਾਂ ਨੇ ਉਹ 2 ਮੁੰਡੇ ਤਾਂ ਉਹਨਾਂ ਨੇ ਕਰੇ ਦਿੱਤਾ ਜੀ ਕੰਮ ਉਹਨਾਂ ਨੇ। ਤੁਹਾਡਾ ਵੀ ਪਿੱਛਾ ਕੀਤਾ ਉਹਨੂੰ? ਮੇਰਾ ਉਹਨਾਂ ਨੇ ਪਿੱਛਾ ਪਿੰਡ ਪੈਂਦਾ ਜੀ ਇੱਧਰ ਪਿੱਛੇ ਸਾਡੇ ਕਲੋਨੀ ਬਲੀ ਵੇਗ, ਉੱਥੇ ਅੱਗੇ ਤੱਕ ਇਹਨਾਂ ਨੇ ਮੇਰਾ ਪਿੱਛਾ ਕੀਤਾ ਜੀ ਤੇ ਮੇਰੇ ਤੇ ਮਾਮੇ ਦੇ ਮੁੰਡੇ ਦਾ। ਤੇ ਅਸੀਂ ਕੁਦਰਤੀ ਮੱਕੀ 'ਚ ਵੜ ਕੇ ਲੁੱਕ ਕੇ ਬਹਿ ਗਏ ਤਾਂ ਸਾਡਾ ਬਚਾਅ ਹੋ ਗਿਆ, ਨਹੀਂ ਤਾਂ ਉੱਥੇ ਘੁੰਮਦੇ ਰਹੇ। ਜਦੋਂ ਪੁਲਿਸ ਦੀ ਗੱਡੀ ਉੱਥੋਂ ਆਈ ਫੇਰ ਉੱਥੋਂ ਗਏ ਆ ਜੀ, ਨਹੀਂ ਤਾਂ ਇਹਨਾਂ ਨੇ ਸਾਡਾ ਵੀ ਇਹਨਾਂ ਨੇ ਕਰੇ ਦੇਣਾ ਸੀ ਕੰਮ, ਕਿਉਂਕਿ ਅਸੀਂ ਮੌਕੇ ਦੇ ਗਵਾਹ ਸੀ, ਅਸੀਂ ਦੇਖਿਆ ਸੀਗਾ ਜੀ ਗਗਨਦੀਪ ਨੂੰ ਇਹਨਾਂ ਦੇ ਵੱਲੋਂ ਹਮਲਾ ਕਰਦੇ ਹੋਏ ਦੇਖਿਆ ਸੀ ਅਸੀਂ। ਬਿੱਲੇ ਨੂੰ ਕਾਹਦੇ ਨਾਲ ਮਾਰਿਆ ਉਹਨਾਂ ਨੇ? ਗਡਾਸੇ ਸਰ, ਉਹਦੇ ਸਿਰ 'ਚ ਗਡਾਸੇ, ਦਾਤ, ਉਹ ਸਾਰਾ ਕੁਝ ਸਿਰ 'ਚ ਹੀ ਮਾਰਦੇ ਰਹੇ ਜੀ ਉਹਦੇ। ਹਾਂਜੀ ਜਿਵੇਂ ਅਸੀਂ ਤਸਵੀਰਾਂ ਦੇ ਵਿੱਚ ਦੇਖਿਆ ਕਿ ਹੋਸ਼ੋਂ ਬੇਹੋਸ਼ ਕੀਤਾ ਗਿਆ, ਪਹਿਚਾਣ ਹੀ ਨਹੀਂ ਹੋ ਰਹੀ ਕਿ ਇਹ ਬਿੱਲਾ ਸੀਗਾ। ਤਾਂ ਕੀ ਮਾਰਨ ਤੋਂ ਬਾਅਦ ਕਿਸੇ ਤਰ੍ਹਾਂ ਦੇ ਨਾਲ ਕੋਈ ਗੱਡੀਆਂ ਜਾਂ ਇਦਾਂ ਦਾ ਵੀ ਉੱਪਰ ਚੜਾਇਆ ਉਹਦੇ ਕੁਛ? ਸਰ ਮੈਂ ਮੌਕੇ ਤੇ ਚਲਿਆ ਗਿਆ ਸੀਗਾ ਜੀ, ਉੱਥੋਂ ਮੈਂ ਬਚਾ ਕੇ ਚਲਿਆ ਗਿਆ ਸੀਗਾ ਤੇ ਹਾਂਜੀ ਤੇ ਸੁਣਨ ਚ ਆ ਰਿਹਾ ਜਿਹੜੇ ਉੱਥੇ ਦੇ ਲੋਕ ਕਹਿ ਰਹੇ ਨੇ ਵੀ ਇਹਨਾਂ ਨੇ ਬਹੁਤ ਉਹਦੇ ਉੱਪਰ ਦੀ ਇੱਦਾਂ ਦਾ ਕੰਮ ਕਰਿਆ ਤੇ ਉਹਦੇ ਮਰੇ ਪਏ ਦੇ ਮੂੰਹ ਤੇ ਇੱਟਾਂ ਮਾਰੀ ਗਈ ਜੀ ਉਹਦੇ। ਹਾਂਜੀ ਦਾਤ ਇੱਟਾਂ ਉਹਦੇ ਮੂੰਹ ਤੇ ਮਾਰੀ ਗਏ, ਉਹਦੇ ਥੱਲੇ ਪਏ ਦੇ ਜੀ। ਤੇ ਮਨੀ ਮੁੰਡੇ ਦਾ ਵੀ ਇਹੀ ਕੰਮ ਕੀਤਾ ਮਨਪ੍ਰੀਤ ਦਾ ਇਹਨਾਂ ਨੇ। ਹਾਂਜੀ ਇੰਨੀ ਰਹਿਮਦਿਲੀ ਤਾਂ ਕਰਕੇ ਹੋਈ ਵੀ ਉਹਨਾਂ ਨੇ ਚਿੱਟਾ ਪੀਤਾ ਹੋਇਆ ਸੀ, ਉਹਨਾਂ ਨੂੰ ਪਤਾ ਨਹੀਂ ਸੀ ਲੱਗ ਰਿਹਾ ਸੀਗੀ ਜੀ, ਉਹਨਾਂ ਨੂੰ ਕੋਈ ਸੁਰਤ ਨਹੀਂ ਸੀਗੀ, ਉਹ ਪੂਰੇ ਰੱਜੇ ਹੋਏ ਐਨ ਪੂਰੇ ਰੱਜੇ ਹੋਏ ਆਏ ਸੀਗੇ। ਹਾਂਜੀ ਫੜੇ ਗਏ ਆ ਦੋਸ਼ੀ? ਦੋਸ਼ੀ ਹਾਲੇ ਤੱਕ ਤਾਂ ਨਹੀਂ ਮੇਰੇ ਹਿਸਾਬ ਨਾਲ, ਪਰ ਉਹਨਾਂ ਦੇ ਘਰਦਿਆਂ ਨੂੰ ਪੁੱਛਗਿੱਛ ਕਰਦੇ ਪਏ ਉਹਨਾਂ ਘਰਦਿਆਂ ਕੋਲੋਂ। ਹਾਂਜੀ ਤੇ ਹਾਲੇ ਤੱਕ ਸਾਡੇ ਨਾਲ ਪਰਮਿੰਦਰ ਗਿੱਲ ਆ ਬਈ। ਜਿਹੜਾ ਨੌਜਵਾਨ ਬਿੱਲਾ ਸੀਗਾ, ਇਹਨੂੰ ਅਸੀਂ ਦੇਖਦੇ ਹਾਂ ਕਿ ਕਿਸਾਨੀ ਅੰਦੋਲਨ ਤੋਂ ਲੈ ਕੇ ਲਗਾਤਾਰ ਜਿੰਨੀਆਂ ਵੀ, ਚਾਹੇ ਉਹ ਬੰਦੀ ਸਿੰਘ ਵਾਲਾ ਮਸਲਾ ਹੋਵੇ ਜਾਂ ਅੰਮ੍ਰਿਤਪਾਲ ਸਿੰਘ ਵਾਲਾ ਮਸਲਾ, ਜਿੰਨੀਆਂ ਵੀ ਮੁਹਿੰਮਾਂ ਹੋਣ, ਸਾਰੀਆਂ ਦੇ ਵਿੱਚ ਪਹਿਲ ਦੇ ਆਧਾਰ 'ਤੇ ਨਿਤਰਿਆ। ਸਭ ਤੋਂ ਪਹਿਲਾਂ ਦੱਸੋ ਕਿ ਜਿਹੜਾ ਨੌਜਵਾਨ ਗਗਨਦੀਪ ਸਿੰਘ ਬਿੱਲਾ ਸੀ, ਕੌਣ ਸੀਗਾ ਉਹ, ਤੁਸੀਂ ਕਦੋਂ ਤੋਂ ਜਾਣਦੇ ਹੋ ਉਹਨੂੰ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿੱਲਾ ਇੱਕ ਜਾਣੀ ਕਿ ਅੱਤ ਦੀ ਦਲੇਰੀ ਦਾ ਨਾਂ ਸੀ। ਉਹ ਸਾਡਾ ਭਰਾ ਇਹੋ ਜਿਹਾ ਸੀਗਾ ਵੀ ਅਸੀਂ ਦਿੱਲੀ ਮੋਰਚੇ ਤੋਂ ਇਕੱਠੇ ਰਹੇ ਹਾਂ। ਦਿੱਲੀ ਮੋਰਚਾ ਅਸੀਂ ਇਕੱਠਿਆਂ ਨੇ ਲੜਿਆ, ਚੰਗੇ ਮਾੜੇ ਦਿਨ ਸਾਰੇ ਉਤਰਾ ਚੜ੍ਹਾ ਮੋਰਚਿਆਂ ਦੇ ਅਸੀਂ ਇਕੱਠਿਆਂ ਨੇ ਵੇਖੇ ਆ। ਤਾਂ ਉਹ ਸਾਡਾ ਭਰਾ ਇਹੋ ਜਿਹਾ ਸੀ, ਜੇ ਕਿਤੇ ਕੋਈ ਵੀ ਮਸਲਾ ਹੁੰਦਾ ਸੀ ਉਹਨੇ ਪੁੱਛਣਾ ਨਹੀਂ ਸੀ ਵੀ ਅੱਗੇ ਕਿੱਦਾਂ ਆ ਤੇ ਕਿਵੇਂ ਆ, ਬਸ ਉਹਨੇ ਤੁਰ ਪੈਣਾ ਨਾਲ ਵੀ ਚੱਲ। ਅਤੇ ਮੈਂ ਇਸ ਚੀਜ਼ ਦਾ ਗਵਾਹ ਆ, ਉਹ ਮੇਰੀ ਵੀ ਢਾਲ ਕਈ ਵਾਰੀ ਬਣਿਆ। ਉਹਦੀ ਪਿੱਠ ਸੁਣਦੀ ਆ ਸਾਡੇ ਭਰਾ ਦੀ। ਦਿੱਲੀ ਮੋਰਚੇ ਦੇ ਦੌਰਾਨ ਸਾਡੀਆਂ ਕਾਫੀ ਯਾਦਾਂ, ਅਸੀਂ ਇਕੱਠਿਆਂ ਰਹਿਣੀਆਂ, ਸਾਡੀ ਸੱਜੀ ਬਾਂਹ ਸੀ, ਸਾਡਾ ਭਰਾ ਸੀ ਇੱਕ ਹਿਸਾਬ ਦਾ, ਹੈ ਨਾ। ਅਤੇ ਕੌਮੀ ਇਨਸਾਫ ਮੋਰਚੇ 'ਤੇ ਉਹਨੇ ਸ਼ਮੂਲੀਅਤ ਕੀਤੀ, ਸਾਡੇ ਨਾਲ ਰਿਹਾ। ਭਾਈ ਅੰਮ੍ਰਿਤਪਾਲ ਸਿੰਘ ਤੇ ਹੱਕ ਜਦੋਂ ਮੋਰਚਾ ਲੱਗਿਆ, ਉਹਦਾ ਵੀ ਉਹਦੇ 'ਤੇ ਪਰਚਾ ਆਇਆ, ਅੱਗੇ ਹੋ ਕੇ ਉਹਨੇ ਲੜਾਈ ਲੜੀ, ਪਰਚਾ ਵੀ ਪਵਾਇਆ। ਨਸ਼ਿਆਂ ਤੋਂ ਰਹਿਤ ਸੀ, ਹਰ ਇੱਕ ਨੂੰ ਬੜਾ ਸਲੀਕੇ ਨਾਲ ਉਹਨੇ ਬੜਾ ਪਿਆਰ ਮੁਹੱਬਤ ਨਾਲ ਮਿਲਣਾ, ਹੈ ਨਾ। ਅਤੇ ਜਿੱਦਾਂ ਕੋਈ ਉੱਦਾਂ ਦਾ ਬੰਦਾ ਹੋਣਾ, ਉਹਨੇ ਫਿਰ ਉਹਦੇ ਨਾਲ ਉਸ ਤਰੀਕੇ ਨਾਲ ਚੱਲਣਾ। ਜੇ ਅਸੀਂ ਕਹਿ ਦਿੰਨਾ ਕਈ ਵਾਰੀ ਤਾਂ ਜਿੱਦਾਂ ਕਈ ਸਮਾਂ ਅਸੀਂ ਮਿਲਣਾ ਨਾ, ਜਦੋਂ ਫਿਰ ਟੱਕਰਨਾ ਉਹਨੇ ਕਹਿਣਾ ਯਾਰ ਇੱਦਾਂ ਮਸਲਾ ਬਿੱਲੇ ਚੱਲ ਗਏ। ਉਹਨੇ ਨਹੀਂ ਪੁੱਛਣਾ ਕਿੱਥੇ ਕਹਿਣਾ ਕਿੱਥੇ ਜਾਣਾ, ਕਹਿਣਾ ਚੱਲ ਗਿੱਲ ਬਾਈ, ਮੈਨੂੰ ਅਕਸਰ ਗਿੱਲ ਬਾਈ ਉਹ ਕਹਿੰਦਾ ਹੁੰਦਾ ਸੀ, ਹੈ ਨਾ। ਅਤੇ ਪਿੱਛੇ ਜਿਹੀ ਦੀ ਘਟਨਾ ਆ, ਆਪਾਂ ਸਾਂਝੀ ਕਰਾਂਗੇ ਹੁਣ ਕਿਸੇ ਨੂੰ ਜ਼ਰੂਰ, ਉਸ ਵੀਰ ਦੀ ਉਹ ਵੀਡੀਓ ਵੀ, ਅਤੇ ਕਾਫੀ ਵੱਡੇ ਚੈਨਲਾਂ ਨੇ ਵੀ ਚਲਾਈ ਸੀ। ਜਦੋਂ CM ਹਾਊਸ ਦੇ ਘਰਾਓ ਲਈ ਆਪਾਂ ਚੰਡੀਗੜ੍ਹ ਮੋਰਚੇ ਤੋਂ ਜਾਂਦੇ ਹਾਂ, ਤਾਂ ਉਹ ਮੇਰੇ ਕੋਲ ਉਦੋਂ ਟਰੈਕਟਰ ਸੀਗਾ, ਅਤੇ ਉਹ ਟਰੈਕਟਰ ਦੌਰਾਨ ਜਦੋਂ ਘਰਾਓ ਹੁੰਦਾ, ਪੁਲਿਸ ਜ਼ਿਆਦਾ ਜਿਹੜੀ ਮੇਰੇ ਦਾਲੇ ਹੋ ਜਾਂਦੀ ਆ, ਮੇਰੇ ਨਾਲ ਪੁਲਿਸ ਧੱਕਾਸ਼ਾਹੀ ਕਰਦੀ, ਆਲੇ ਦੁਆਲੇ ਹੁੰਦੀ ਆ। ਮੈਨੂੰ ਵੀ ਉਦੋਂ ਪਤਾ ਨਹੀਂ ਸੀਗਾ ਕਿ ਮੇਰੇ ਬੈਗ 'ਤੇ ਮੇਰੇ ਮਗਰ ਕੌਣ ਆ ਰਿਹਾ, ਹੈ ਨਾ। ਤਾਂ ਜਦੋਂ ਬਿੱਲੇ ਨੇ ਦੇਖਿਆ ਵੀ ਗੱਲ ਬਾਈ ਦੇ ਦਾਲੇ ਇੰਨੇ ਪੁਲਿਸ ਵਾਲੇ ਜਾਣੇ ਹੋ ਗਿਆ, ਉਹ ਸਮਾਂ ਹੁੰਦਾ ਇੱਕ ਜਦੋਂ ਹਰ ਇੱਕ ਨੂੰ ਆਪਣਾ ਮਾਸ ਪਿਆਰਾ ਹੋ ਜਾਂਦਾ ਵੀ ਮੈਂ ਵੀ ਆਪਣੀ ਜਾਨ ਬਚਾ ਕੇ ਭੱਜਾਂ, ਯਾਰ ਫਲਾਨਾ ਫੜਿਆ ਗਿਆ ਜਾਂ ਫਲਾਣੇ ਦੇ ਵੱਜਦੀਆਂ, ਹੈ ਨਾ। ਤਾਂ ਉਹ ਸਾਡਾ ਭਰਾ ਉਦੋਂ ਮੇਰੀ ਵੀ ਢਾਲ ਬਣਿਆ, ਕਿਉਂਕਿ ਮੈਂ ਰਾਤ ਵੀ ਸਾਰੀ ਰਾਤ ਸੁੱਤਾ ਨਹੀਂ, ਉਹ ਮੇਰੇ ਉਹੀ ਸੀਨ ਦਿਮਾਗ 'ਚ ਚੱਲਦਾ ਰਿਹਾ, ਹੈ ਨਾ। ਅਤੇ ਉਹ ਬਿੱਲਾ ਵੇਖੋ ਵੀ
ਮੇਰੇ ਦਾਲੇ ਪੁਲਿਸ ਵਾਲੇ ਹੁੰਦੇ ਮੇਰੇ ਨਾਲ ਝੜਪ ਹੁੰਦੀ ਆ ਤੇ ਬਿੱਲੇ ਨੇ ਮੈਨੂੰ ਛਡਾਉਣ ਲਈ ਉਹਨਾਂ ਪੁਲਿਸ ਵਾਲਿਆਂ ਤੇ ਹਮਲਾ ਕਰਤਾ ਸੀ ਡਾਂਗ ਲੈ ਕੇ। ਉਹ ਤੁਸੀਂ ਮੈਂ ਤੁਹਾਨੂੰ ਦਊਂਗਾ ਵੀਡੀਓ, ਤੁਸੀਂ ਉਹ ਵੀ ਦੇਖਿਓ। ਉਹ ਸੀ ਅੱਤ ਦੀ ਦਲੇਰੀ ਦਾ ਨਾਂ। ਜਿਹੜੇ ਵੇਲੇ ਪਤਾ ਹੋਵੇ ਵੀ ਇੰਨੀ ਪੁਲਿਸ ਨੇ ਮੇਰੇ ਨਾਲ ਕੀ ਕਾਰਗੁਜ਼ਾਰੀ ਕਰੂਗੀ ਜੇ ਮੈਂ ਇਹਨਾਂ ਨਾਲ ਇਹ ਕਰੂੰਗਾ। ਉਸ ਤੋਂ ਬਾਅਦ ਉਹ ਬਿੱਲੇ ਨੂੰ ਚੱਕਦੇ ਆ। ਬਿੱਲਾ ਇੱਕ ਇਹੋ ਜਿਹਾ ਸ਼ਖਸ ਸੀਗਾ, ਮੈਂ ਕਹਿੰਦਾ ਵੀ ਜੇ 10-12 ਜਾਣੇ ਵੀ, ਇੱਕ ਤਾਂ ਕਹਿਣ ਦੀਆਂ ਗੱਲਾਂ ਹੁੰਦੀਆਂ ਨਾ, ਤੁਸੀਂ ਉਹ ਵੀਡੀਓ 'ਚ ਦੇਖ ਸਕਦੇ ਹੋ। ਉਹ 'ਚ ਤੁਹਾਨੂੰ ਇੱਕ ਪੁਲਿਸ ਕੋਲੇ ਟ੍ਰੇਨਿੰਗ ਹੁੰਦੀ ਆ, ਪੁਲਿਸ ਕੋਲੇ ਜ਼ੋਰ ਹੁੰਦਾ, ਸਾਰਾ ਕੁਝ ਹੁੰਦਾ। ਉਹਨੇ ਘੱਟੋ ਘੱਟ ਨਹੀਂ 12-15 ਪੁਲਿਸ ਜਾਣੇ ਲਗਾਤਾਰ, ਉਹਨਾਂ ਤੋਂ ਬੱਸ ਦੇ ਵਿੱਚ ਨਹੀਂ ਸੀ ਬਿੱਲਾ ਵੜਦਾ। ਉਹ ਤੁਸੀਂ ਵੀਡੀਓ ਜ਼ਰੂਰ ਚਲਾਇਓ, ਉੱਥੋਂ ਤੁਹਾਨੂੰ ਪਤਾ ਲੱਗੂ ਉਸ ਬਿੱਲੇ ਦੀ ਦਲੇਰੀ ਦਾ, ਉਸ ਬਿੱਲੇ ਦੀ ਜਾਨ ਦਾ, ਉਸ ਬਿੱਲੇ ਕਿੱਦਾਂ ਉਹਨੇ ਸ਼ਿੱਦਤ ਨਾਲ ਲੜਾਈ ਲੜੀ ਹੈ ਨਾ। ਤਾਂ ਉਹ ਭਰਾ ਜਿਹੜਾ ਮੈਨੂੰ ਅੱਜ ਜਾਣੀ ਕਿ ਉਹਨੇ ਮੇਰੇ ਪਿੱਛੇ ਬੜਾ ਇਹ ਕੁਛ ਕੀਤਾ ਹੈ ਨਾ। ਫਿਰ ਉਸ ਤੋਂ ਬਾਅਦ ਉਹਦੀ ਅਰੈਸਟ ਹੋਈ, ਸਾਰਾ ਕੁਝ ਗਿਆ, ਫਿਰ ਅਸੀਂ ਮਿਲੇ। ਹੁਣ ਵੀ ਹਫ਼ਤਾ ਕੁ ਪਹਿਲਾਂ ਮੇਰੇ ਕੋਲੇ ਉੱਥੇ ਮੋਰਚੇ 'ਚ ਵੀ ਗਿਆ, ਬੈਠੇ ਰਹੇ ਅਸੀਂ। ਤਾਂ ਮੈਨੂੰ ਸ਼ਿਕਵਾ ਰਹੂਗਾ ਮੈਂ ਉਸ ਭਰਾ ਨਾਲ ਚਾਹ ਵੀ ਨਹੀਂ ਸਾਂਝੀ ਕਰ ਸਕਿਆ ਹੈ ਨਾ। ਮੈਂ ਕਿਹਾ ਚਾਹ ਬਣਾਉਣੇ ਬਿੱਲੇ ਹੈ ਨਾ, ਜੇ ਮੈਨੂੰ ਪਤਾ ਹੁੰਦਾ ਵੀ ਸਾਡੀ ਆਖਰੀ ਮੁਲਾਕਾਤ ਆ ਤੇ ਯਾਰ ਅਸੀਂ ਉਹਨੂੰ ਆਉਣ ਹੀ ਨਾ ਦਿੰਦੇ ਸ਼ਾਇਦ ਹੈ ਨਾ। ਯਾਰ ਇੱਕ ਇਹ ਵੀ ਸਵਾਲ ਹੈ ਕਿ ਜਦੋਂ ਇਦਾਂ ਦੇ ਸੁਹਿਰਦ ਨੌਜਵਾਨ ਸਾਡੇ ਵਿੱਚੋਂ ਇਦਾਂ ਦੀ ਅਨਹੋਣੀ ਘਟਨਾ ਕਰਕੇ ਚਲੇ ਜਾਂਦੇ ਆ, ਤਾਂ ਇੱਕ ਪਾਸੇ ਤਾਂ ਉਹ ਆ ਜਿਹੜੇ ਉਹ ਵੀ ਪੰਜਾਬ ਦੇ ਨਾਲ ਸੰਬੰਧਿਤ ਹੈ, ਨੌਜਵਾਨ ਜਿਹੜੇ ਚਿੱਟੇ ਦੀ ਗ੍ਰਿਫਤ ਦੇ ਵਿੱਚ ਹੈ, ਉਹਨਾਂ ਦੇ ਵੱਲੋਂ ਚਿੱਟਾ ਪੀ ਕੇ ਅੰਧਾ ਧੁੰਦ ਜਿਹੜਾ ਆਪਣਾ ਕਹਿ ਸਕਦੇ ਹਾਂ ਵੀ ਨੌਜਵਾਨ ਦੇ ਉੱਪਰ ਤਸ਼ੱਦਦ ਕੀਤਾ ਜਾਂਦਾ ਹੈ। ਤਾਂ ਦੂਜੇ ਪਾਸੇ ਇੱਦਾਂ ਦੇ ਨੌਜਵਾਨ ਜਦੋਂ ਚਲੇ ਜਾਂਦੇ, ਲੱਗਦਾ ਨਹੀਂ ਇੱਕ ਭਰਾ ਮਾਰੂ ਜਿਹੜਾ ਕੰਮ ਜਿਹਾ ਇੱਥੇ ਪੰਜਾਬ ਦੇ ਵਿੱਚ ਸ਼ੁਰੂ ਹੋਇਆ? ਨਹੀਂ ਦੇਖੋ ਜੀ, ਗੱਲ ਸਰਕਾਰਾਂ ਦੀ ਢਿੱਲ ਗੁਜ਼ਾਰੀ ਆ। ਇੱਕ ਤਾਂ ਮਾਵਾਂ ਦੇ ਪੁੱਤ ਆ ਜਿਹੜੇ ਉਹ ਚਿੱਟਾ ਲਾਉਂਦੇ ਆ, ਸਮਾਨ ਦੀ ਵਪਾਰੀ ਕਰਦੇ, ਸਾਰਾ ਕੁਝ ਕਰਦੇ ਹੈ ਨਾ। ਉਹਨਾਂ ਨੂੰ ਤਾਂ ਜਿਹੜੀ ਪੁਲਿਸ ਇਨਾਮਦਹੀਆਂ ਦਿੰਦੀ ਆ, ਰੱਖਦੀ ਉਹਨਾਂ ਨੂੰ ਤਾਂ ਆਪਦੇ ਚਹੇਤੇ ਬਣਾ ਕੇ। ਤੁਸੀਂ ਮੈਨੂੰ ਇੱਕ ਗੱਲ ਦੱਸਿਓ, ਤੁਹਾਡੇ ਕੋਲੇ ਕੋਈ ਗੱਡੀ ਮੋਟਰਸਾਈਕਲ ਹੋਊਗਾ, ਤੁਸੀਂ ਉੱਤੇ ਕਦੇ ਝਰੀਟ ਪੈਣ ਦਿੰਦੇ ਆ? ਤੁਹਾਡੇ ਹੱਕ ਦੀ ਮਿਹਨਤ ਦੇ ਪੈਸੇ ਲੱਗੇ, ਤੁਸੀਂ ਸੰਭਾਲ ਮਾੜੀ ਝਰੀਟ ਪੈ ਜੇ ਤੁਸੀਂ ਦੇਖਦੇ ਆ। ਜਿਹੜੀਆਂ ਉਹ ਗੁੰਡੇ ਚਿੱਟੇ ਦੇ ਵਪਾਰੀ ਤੇ ਨਸ਼ੇੜੀ ਗੱਡੀਆਂ ਲੈ ਕੇ ਆਏ ਸੀ, ਉੱਥੇ ਖੜੀਆਂ ਗੱਡੀਆਂ ਤੁਸੀਂ ਦਿਖਾ ਦਿਓ, ਉਹਨਾਂ ਦੇ ਸੀਟਾਂ ਦੇ ਉੱਤੇ ਕਾਗਜ਼ ਵੀ ਚੜ੍ਹੇ ਹੋਏ ਆ। ਤੁਸੀਂ ਮੈਨੂੰ ਇਹ ਦੱਸ ਦਿਓ ਵੀ ਹੱਕ ਦੀ ਕਮਾਈ ਦੀ ਚੀਜ਼ ਨੂੰ ਲੋਕ ਇੱਦਾਂ ਭੰਨਦੇ ਆ ਕਿਸੇ 'ਚ ਮਾਰ ਕੇ। ਉਸ ਸਾਡੇ ਬਿੱਲੇ ਭਰਾ ਨੂੰ ਹੈ ਨਾ ਜ਼ਖਮੀ ਕਰਕੇ, ਉਹਨੂੰ ਬੁਰੀ ਤਰ੍ਹਾਂ ਮਾਰ ਕੇ, ਉਹਦਾ ਚਿਹਰਾ ਵੇਖਿਆ ਨਹੀਂ ਜਾਂਦਾ। ਮੈਂ ਆਉਂਦਾ ਹੋਇਆ ਉੱਥੋਂ ਮੈਂ ਰੋਂਦਾ ਆਇਆ ਹੈ ਨਾ ਵੀ ਯਾਰ ਇੱਕ ਮਾਂ ਦੇ ਪੁੱਤ ਨੂੰ, ਇੱਕ ਉਹ ਬੰਦੇ ਨੂੰ ਜਿਹਨੇ ਲੋਕਾਂ ਨੂੰ ਨਸ਼ਿਆਂ ਤੋਂ ਬਚਾਇਆ ਹੋਵੇ, ਜਿਹਨੇ ਲੋਕਾਂ ਨੂੰ ਸਹੀ ਥਾਂ ਪ੍ਰੇਰਿਆ ਹੋਵੇ, ਜਿਹਨੇ ਪੰਜਾਬ ਦੀ ਲੜਾਈ ਲੜੀ ਹੋਵੇ ਹੈ ਨਾ, ਦਿੱਲੀ ਮੋਰਚੇ ਤੋਂ ਸ਼ੁਰੂ ਹੋ ਕੇ ਵਿਚਾਰਾ ਲੜਿਆ। ਪਰ ਦੁੱਖ ਇਸ ਗੱਲ ਦਾ ਵੀ ਆ ਕਿ ਯਾਰ ਸਾਨੂੰ ਖੜਨਾ ਚਾਹੀਦਾ। ਹੁਣ ਮੈਂ ਕਹਿੰਦਾ ਜਿੰਨੀਆਂ ਵੀ ਸਾਡੀਆਂ ਜਥੇਬੰਦੀਆਂ, ਸਾਡੇ ਭਰਾ ਆ, ਕੋਈ ਵੀ ਆ, ਚਾਹੇ ਥੋੜਾ ਬਹੁਤਾ ਸਮਾਂ ਕੱਢ ਕੇ ਯਾਰ ਪਹੁੰਚੋ। ਕਿਸੇ ਮਾਂ ਦਾ ਪੁੱਤ ਸੀ, ਕਿਸੇ ਪਿਓ ਦਾ ਪੁੱਤ ਸੀ, ਕਿਸੇ ਦਾ ਭਰਾ ਸੀ ਹੈ ਨਾ, ਚਾਹੇ ਉਹ ਸਾਡੇ ਵਿਚਕਾਰ ਨਹੀਂ ਰਿਹਾ, ਪਰ ਸਾਡੇ ਦਿਲਾਂ 'ਚ ਹਮੇਸ਼ਾ ਉਹ ਜਿਉਂਦਾ ਰਹੂਗਾ। ਪਰ ਕਿਤੇ ਨਾ ਕਿਤੇ ਅੱਤ ਦੀ ਦਲੇਰੀ ਜਿਹੜੀ ਸੀ ਨਾ, ਉਹ ਸਾਡੇ ਭਰਾ ਦੇ ਵਿੱਚ, ਉਹ ਵੀ ਉਹਨੂੰ ਕਿਤੇ ਨਾ ਕਿਤੇ ਲੈ ਬੈਠੀ। ਜੇ ਕਾਸ਼ ਸਾਨੂੰ ਮਾੜਾ ਮੋਟਾ ਉਹ ਭਰਾ ਦੱਸਦਾ ਵੀ, ਸਾਡੇ ਨਾਲ ਮਾੜਾ ਮੋਟਾ ਜ਼ਿਕਰ ਵੀ ਕਰਦਾ। ਦੇਖੋ ਉਹਨੂੰ ਗੱਲਬਾਤ ਕਰਨ ਲਈ ਧੋਖੇ ਨਾਲ ਬੁਲਾਇਆ। ਇੱਥੇ ਹਥਿਆਰ ਬਰਾਮਦ ਹੋਏ ਆ, ਮੈਂ ਦੇਖ ਰਿਹਾ ਸੀਗਾ ਜਦੋਂ ਪੁਲਿਸ ਵਾਲੇ ਅੰਦਰ ਪੈਕ ਕਰਕੇ ਲੈ ਕੇ ਆਉਂਦੇ ਸੀ। ਵੱਡੇ ਜਿੱਦਾਂ ਤਿਆਰ ਕਰਵਾਏ ਜਾਂਦੇ, ਵੈਲਡਿੰਗ ਕਰਵਾ ਕੇ ਗਰਾਰੀਆਂ ਵਿੱਚ ਵਾਇਰਿੰਗ ਲੱਗੇ, ਉਹ ਪੁਲਿਸ ਵਾਲਾ ਇੱਦਾਂ ਲੈ ਕੇ ਜਾ ਰਿਹਾ ਸੀ, ਉਹ ਗੋਲ ਘੁੰਮ ਰਿਹਾ ਸੀ। ਜਿੱਦਾਂ ਆਪਾਂ ਫਿਲਮਾਂ 'ਚ ਵੇਖਦੇ ਹਾਂ ਨਾ, ਤਕੜੀਆਂ ਫਿਲਮਾਂ, ਬਾਹੂਬਲੀਆਂ ਫਿਲਮਾਂ 'ਚ ਇਹੋ ਜਿਹੇ ਹਥਿਆਰ ਹੁੰਦੇ, ਇਹੋ ਜਿਹੇ ਹਥਿਆਰ ਉਹਦੀ ਇੱਦਾਂ ਦੀ ਸਾਡੇ ਭਰਾ ਦੀ ਉਹਨਾਂ ਵੱਡਾ ਟੁੱਕੀ ਕੀਤੀ। ਅਤੇ ਉਸ ਤੋਂ ਬਾਅਦ ਉਹ ਜਿਹੜੀ ਗੱਡੀ ਖੜੀ ਆ, ਉਹ ਤੁਸੀਂ ਦੇਖੋ ਪਾਲੇ ਪਾਸੇ ਹੈ, ਉਹ ਗੱਡੀ ਉਹਦੇ ਉੱਤੋਂ ਦੀ ਵੀ ਚੜ੍ਹਾਈ ਗਈ, ਉੱਥੋਂ ਦੇ ਕੁਛ ਕਿ ਇਹਨਾਂ ਲੋਕਾਂ ਦਾ ਕੰਮ ਹੀ ਇਹ ਸੀਗਾ ਵੀ ਚਿੱਟਾ ਪੀਣਾ ਤੇ ਇਦਾਂ ਦੇ ਜਿਹੜੇ ਵਣ ਪ੍ਰਕਾਰ ਦੇ ਹਥਿਆਰ ਰੱਖ ਕੇ ਨਿੱਤ ਦਿਹਾੜੇ ਇਦਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇਣਾ। ਮੈਂ ਵੀਰ ਦੇਖੋ, ਤੁਸੀਂ ਕਹਿੰਦੇ ਆ ਵੀ ਕੁਛ ਦਿਨ ਪਹਿਲਾਂ ਹੀ ਉਹ ਬਿੱਲੇ ਨੇ ਇੱਥੋਂ ਚਿੱਟਾ ਪੀਣ ਵਾਲਿਆਂ ਕੋਲੋਂ ਚਿੱਟਾ ਬਰਾਮਦ ਕਰਾ ਕੇ ਤੇ ਪੁਲਿਸ ਨੂੰ ਫੜਾਇਆ ਸੀ। ਉਹਨਾਂ ਦੇ ਮਨ 'ਚ ਇਸ ਚੀਜ਼ ਦੀ ਰੰਜ ਰਹੀ ਹੈ ਨਾ, ਰੰਜਿਸ਼ ਰਹੀ। ਵੇਚਣ ਵਾਲੇ ਸੀ ਜਿਹੜੇ, ਉਹਨਾਂ ਦਾ ਕੰਮ ਖੜਦਾ ਤੇ ਪੁਲਿਸ ਵਾਲਿਆਂ ਦੀ ਢਿੱਲ ਗੁਜ਼ਾਰੀ। ਜੇ ਪੁਲਿਸ ਵਾਲਿਆਂ ਨੇ ਉਦੋਂ ਹੀ ਸਖਤੀ ਕੀਤੀ ਹੁੰਦੀ, ਉਹਨਾਂ ਦੇ ਵੀ ਨਾਲ ਜਿਹੜੇ ਫੜੇ ਹੁੰਦੇ, ਨਾਲ ਸੱਜਣ ਮਿੱਤਰ ਜਾਂ ਹੋਰ ਚੱਕੇ ਹੁੰਦੇ, ਤਾਂ ਅੱਜ ਨੂੰ ਸਾਡਾ ਭਰਾ ਸਾਡੇ ਵਿਚਕਾਰ ਹੁੰਦਾ। ਬਿਲਕੁਲ ਸਹੀ ਗੱਲ। ਜਾਣਦੇ ਹੋ ਤੁਸੀਂ ਬਿੱਲੇ ਨੂੰ? ਹਾਂਜੀ, ਬਿੱਲਾ ਸਾਡਾ ਭਰਾ ਸੀ, ਮੇਰੇ ਪਿੰਡ ਦਾ ਹੀ ਸੀ ਬਿੱਲਾ। ਜਣੀ ਚਲੋ ਦਿਸ ਲੋਸ ਨੈਵਰ ਫੁੱਲਫਿਲ, ਇਹ ਘਾਟਾ ਜਦੋਂ ਸਾਨੂੰ ਕਦੇ ਨਹੀਂ ਪੂਰਾ ਹੋ ਸਕਦਾ। ਬੰਦੇ ਕਹਿੰਦੇ ਆ ਚਲੋ ਕਿਸੇ ਬੰਦੇ ਨੂੰ ਆਪਾਂ ਧੋਖੇ ਨਾਲ ਬੁਲਾ ਕੇ ਆਪਾਂ ਕਹਿੰਦੇ ਆ ਵੀ ਆ ਜਾਓ ਆਪਾਂ ਫੈਸਲਾ ਕਰਨ ਦੇ ਬੁਲਾ ਕੇ ਆਪਾਂ ਉਹ ਬੰਦੇ ਨਾਲ ਇਹ ਕੰਮ ਕਰਤਾ,
ਬਈ ਗਿੱਲ ਇੱਕ ਇਹ ਵੀ ਸਵਾਲ ਹੈ ਕਿ ਜੇ ਇਦਾਂ ਘਟਨਾਵਾਂ ਵਾਪਰਨਗੀਆਂ ਜਿਹੜੇ ਨੌਜਵਾਨ ਚਿੱਟੇ ਦੀ ਖਿਲਾਫਤ ਕਰਦੇ ਆ ਤਾਂ ਦੂਜੇ ਪਾਸੇ ਪ੍ਰਸ਼ਾਸਨ ਦੇ ਉੱਪਰ ਵੀ ਇਹ ਸਵਾਲ ਹੁੰਦੇ ਕਿ ਪ੍ਰਸ਼ਾਸਨ ਕੁਝ ਨਹੀਂ ਕਰਦਾ, ਪਰ ਨੌਜਵਾਨ ਬੇਖਫਾ ਜਿਹੜਾ ਨੌਜਵਾਨ ਖਫਾ ਹੋ ਕੇ ਚਿੱਟੇ ਦੀ ਖਿਲਾਫਤ ਕਰਦੇ ਆ। ਜੇ ਇਦਾਂ ਹੀ ਨੌਜਵਾਨਾਂ ਨੂੰ ਇਦਾਂ ਦਾ ਅੰਜਾਮ ਮਿਲਦਾ ਰਹੂ, ਕੀ ਲੱਗਦਾ ਕਿ ਚਿੱਟੇ ਦੀ ਖਿਲਾਫਤ ਕਰਨ ਵਾਸਤੇ ਪਿੰਡਾਂ 'ਚੋਂ ਲੋਕ ਉੱਠਣਗੇ? ਦੇਖੋ ਜੀ, ਉੱਠਣਾ ਤਾਂ ਚਾਹੀਦਾ ਆ। ਮਾਵਾਂ ਦੇ ਪੁੱਤ ਜਿਹੜੇ, ਮੈਂ ਤਾਂ ਅੱਜ ਇੱਕ ਚੀਜ਼ ਸੋਚੀ ਸੀ, ਇੱਕ ਦਿਲ ਦੇ ਵਿੱਚ ਇਹ ਚੀਜ਼ ਆਈ ਹੈ, ਚਲੋ ਅਸੀਂ ਵੀ ਬਥੇਰਿਆਂ ਦੇ ਸੋਧੇ ਲਾਏ ਚਿੱਟੇ ਚੋਟੇ ਲਾਉਣ ਵਾਲਿਆਂ ਦੇ, ਯਾਰ ਜਿੱਦਾਂ ਸਾਡਾ ਇੱਕ ਸੱਜਣ ਕਹਿੰਦਾ ਯਾਰ ਮਰਨ ਦਿਓ ਇਹਨਾਂ ਨੂੰ ਜਿਹੜੇ ਮਰਦੇ ਪੀ ਪੀ ਕੇ, ਕੋਈ ਲੋੜ ਨਹੀਂ ਸਮਝਾਉਣ ਦੀ। ਪਰ ਦੂਜੀ ਗੱਲ ਇਹ ਆ ਜਾਂਦੀ ਆ ਯਾਰ ਜਿਹੜੇ ਨਵੇਂ ਬੂਟੇ ਲਾਉਂਦੇ ਆ, ਅਨੇਕਾਂ ਹੀ ਦੇਖਿਆ ਨਵੇਂ ਜਿਨ੍ਹਾਂ ਨੂੰ ਨਹੀਂ ਸਮਝ ਹੈਗੀ, ਕੋਈ ਬੱਚਿਆਂ ਨੂੰ ਛੋਟਿਆਂ ਨੂੰ ਉਹਨਾਂ ਨੂੰ ਸਵਾਦ ਦੇ ਲਈ ਪਹਿਲਾਂ ਸ਼ੁਰੂ ਤੌਰ ਤੇ ਲਾ ਦਿੱਤਾ ਜਾਂਦਾ, ਕਰ ਦਿੱਤਾ ਜਾਂਦਾ, ਤੇ ਪਰ ਉਹ ਮਾਵਾਂ ਦੇ ਪੁੱਤ ਇਦਾਂ ਹੀ ਕੁਛ ਤਾਂ ਨਸ਼ਿਆਂ ਦੇ ਨਾਲ ਚਲੇ ਜਾਂਦੇ ਆ, ਕੁਛ ਜਿਹੜੇ ਚੰਗੇ ਬੰਦੇ ਆ ਜਿਨ੍ਹਾਂ ਨੂੰ ਦੁੱਖ ਹੁੰਦਾ ਇਸ ਗੱਲ ਦਾ ਵੀ ਨਹੀਂ ਯਾਰ ਸਾਡਾ ਅਸੀਂ ਆਪਦੇ ਪੰਜਾਬ ਨੂੰ ਬਚਾਉਣਾ, ਪੰਜਾਬ ਲਈ ਕਰਨਾ, ਤੇ ਉਹ ਇਹਨਾਂ ਭੇੜੀਆਂ ਦੀ ਭੇੜ ਚੜ ਜਾਂਦੇ ਆ। ਬਈ ਇਹ ਇਧਰਲੇ ਪਾਸੇ ਆਇਓ, ਆਪਾਂ ਕਾਰ ਵੀ ਦਿਖਾ ਦਈਏ ਜਿਹੜੀ ਕਾਰ ਇਸ ਘਟਨਾ ਦੇ ਵਿੱਚ ਸ਼ਾਮਲ ਸੀ। ਕੀ ਕੁਝ ਹੋਇਆ ਤਾਂ ਇਹ ਦੇਖ ਸਕਦੇ ਹੋ ਕਿ ਇੱਕ ਬਿਲਕੁਲ ਨਵੀਂ ਕਾਰ ਹੈ, ਸਵਿਫਟ ਬਿਲਕੁਲ ਨਵੀਂ ਕਾਰ ਹੈ, ਇਹਦੇ ਉੱਪਰੋਂ ਜਿਹੜਾ ਕਵਰ ਵੀ ਨਹੀਂ ਲੱਥੇ ਤਾਂ ਇਹ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਇਹਦੇ ਉੱਪਰ ਕਵਰ ਚੜੇ ਹੋਏ ਆ। ਇਹ ਜਿਹੜੀ ਕਾਰ ਹੈ ਉਹਨਾਂ ਜਿਹੜੇ ਦੂਜੀ ਧਿਰ ਵਾਲੇ ਨਸ਼ੇੜੀ ਲੋਕ ਸੀ ਉਹਨਾਂ ਦੇ ਵੱਲੋਂ ਵਰਤੀ ਜਾਂਦੀ ਹੈ, ਪਰ ਇਹ ਬਈ ਇਹ ਜਿਹੜੀ ਕਾਰ ਹੈ ਇਹ ਕਿੰਨੇ ਤੋੜੀ ਹੈ, ਇਹਦਾ ਨੁਕਸਾਨ ਕਿਵੇਂ ਹੋਇਆ ਹੈ? ਸਰ ਇਹ ਵਾਲੀ ਕਾਰ ਇਹ ਜਿਹਦੇ ਅਸੀਂ ਜਦ ਭੱਜੇ ਨਾ ਜੀ, ਇਹ ਵਿੱਚ ਚਾਬੀ ਛੱਡ ਕੇ ਭੱਜ ਗਈ, ਸਾਡੇ ਵੱਲ ਨੂੰ ਵਧੇ ਮਾਰਨ ਨੂੰ, ਪਰ ਕੁਦਰਤੀ ਇਹ ਸਾਡੇ ਹੱਥ ਲੱਗ ਗਈ। ਜਦੋਂ ਅਸੀਂ ਇਹ ਕਾਰ ਲੈ ਕੇ ਮਤਲਬ ਇਹ ਕੁਦਰਤੀ ਸਾਡੇ ਹੱਥ ਲੱਗ ਗਈ ਬਚਾਓ ਵਾਸਤੇ ਕਾਰ, ਜਦੋਂ ਅਸੀਂ ਇਹ ਭਜਾਈ ਤਾਂ ਇਹਨਾਂ ਨੇ ਅੰਨ੍ਹੇਵਾਹ ਸਾਡੇ ਤੇ ਗੰਡਾਸੇ ਕਿਰਪਾਨਾਂ ਸਾਡੇ ਤੇ ਅੰਦਰ ਬੈਠਿਆਂ ਦੇ ਚਲਾਈਆਂ ਜੀ ਇਹਨਾਂ ਨੇ। ਹਾਂਜੀ, ਤੇ ਉਹ ਕਾਰ ਇਹਨਾਂ ਨੇ ਸਾਡੇ ਉੱਪਰ ਚੜਾਉਣ ਦੀ ਬੜੀ ਵਾਰ ਕੋਸ਼ਿਸ਼ ਕੀਤੀ, ਸਾਡੇ ਇੱਕ ਬੰਦੇ ਉੱਪਰ ਇਹਨਾਂ ਨੇ ਬੜੀ ਜ਼ੋਰਦਾਰ ਵਾਰ ਕੀਤਾ, ਉਹ ਵਿਚਾਰਾ ਕਿੱਡੀ ਦੂਰ ਜਾ ਕੇ ਡਿੱਗਿਆ ਜੀ। ਪ੍ਰਸ਼ਾਸਨ ਨੇ ਟਰੇਸ ਕੀਤੀ ਇਹ ਕਾਰ ਹੈ ਕਿੱਥੋਂ ਦੀ ਆ? ਇਹ ਸਾਡੇ ਪਿੰਡ ਦੇ ਮੁੰਡੇ ਦੀ ਹੋਈ ਜੀ, ਜਿਹਦੇ ਨਾਲ ਸੀਗੀ ਹੈਡੋਂ ਬੇੜ ਦੀ ਹੋਈ ਜੀ। ਉਹ ਵੀ ਨਸ਼ੇੜੀ ਸੀ? ਉਹ ਵੀ ਹਾਂਜੀ, ਉਹਦਾ ਹੀ ਮੇਨ ਕੰਮ ਆ ਜੀ। ਇਹ ਮੁੰਡੇ ਬੁਲਾਉਣ 'ਚ, ਜਿੰਨੇ ਮੁੰਡੇ ਬੁਲਾਉਣ 'ਚ ਹੋਰ ਪਰੇ ਦੇ ਉਹਦਾ ਹੀ ਮੇਨ ਕੰਮ ਆ ਜੀ, ਉਹਦੀ ਉਹ ਕਾਰ ਹੈ ਜੀ। ਇਹ ਜਿਹੜੀ ਨਵੀਂ ਕਾਰ ਹੈ ਕੀ ਉਹਨੂੰ ਨਸ਼ਾ ਕਰਨ ਦੇ ਬਾਵਜੂਦ ਵੀ ਘਰਦਿਆਂ ਨੇ ਲੈ ਕੇ ਦਿੱਤੀ ਸੀ ਜਾਂ ਉਹਨੇ ਖੁਦ ਹੀ ਲਈ ਸੀ? ਸਰ ਮੈਨੂੰ ਇਹਦਾ ਆਰਥਿਕ ਤੌਰ ਤੇ ਤੁਹਾਨੂੰ ਪਤਾ ਹੋਊਗਾ ਵੀ ਬੰਦਾ ਕਿਵੇਂ ਦਾ ਆ। ਲੁਧਿਆਣੇ ਦਾ ਰਹਿਣ ਵਾਲਾ ਸਾਫ਼ ਜੀ ਗੱਲ ਹੈ, ਜੇ ਆਪ ਲਈ ਹੋਵੇ ਮਿਹਨਤ ਨਾਲ ਕੋਈ ਬੰਦਾ ਲੈ ਕੇ ਜਾਂਦਾ ਕਿਸੇ ਰੌਲੇ ਦੇ ਵਿੱਚ, ਜੇ ਨਜਾਇਜ਼ ਹਰਾਮ ਦੇ ਪੈਸੇ ਦੀ ਆਈ ਆ ਤਾਂ ਹੀ ਉਹ ਲੜਾਈਆਂ 'ਚ ਲੈ ਕੇ ਤੁਰੇ ਫਿਰਦੇ, ਤਾਂ ਹੀ ਭੰਨਦੇ ਆ। ਆਪਾਂ ਭੋਰਾ ਗਾਰਾ ਨਹੀਂ ਲੱਗਣ ਦਿੰਦੇ, ਛੱਤ ਤੱਕ ਤਾਂ ਉਹਦੇ ਗਾਰਾ ਪਾਇਆ। ਜੇ ਹਰਾਮ ਦੇ ਪੈਸੇ ਦੀ ਆ ਤਾਂ ਹੀ ਸੀਟਾਂ ਦੇ ਕਾਗਜ਼ ਚੜੇ ਹੋਇਆਂ ਨੂੰ ਉਹ ਭੰਨਦੇ ਫਿਰਦੇ ਆ ਸੜਕਾਂ ਤੇ ਲੈ ਕੇ। ਜੇ ਜੇਬ 'ਚੋਂ ਲੱਗੇ ਹੋਣ ਤਾਂ ਬੰਦਾ 10 ਮਿੰਟ ਧੁੱਪੇ ਨਹੀਂ ਖੜਨ ਦਿੰਦਾ ਆਪਦੀ ਗੱਡੀ। ਸਰ ਉਹ ਸਾਡੀ ਗੱਡੀ ਜਿਹੜੀ ਸਾਨੂੰ ਉਹਦਾ ਕਿੰਨਾ ਦੁੱਖ ਹੋ ਰਿਹਾ ਜੀ, ਉਹਦਾ ਵੀ ਸ਼ੀਸ਼ਾ ਭੰਨਤਾ ਇਹਨਾਂ ਨੇ, ਹੈ ਨਾ ਜੀ। ਤੇ ਜੇ ਅਸੀਂ ਆਪਣੇ ਮਿਹਨਤ ਨਾਲ ਕਮਾਈ ਸੀ ਗੱਡੀ ਤਾਂ ਹੀ ਸਾਨੂੰ ਦੁੱਖ ਹੋ ਰਿਹਾ ਇਸ ਟਾਈਮ। ਤੇ ਇਹਨਾਂ ਲੋਕਾਂ ਨੂੰ ਤਾਂ ਬਸ ਐਂ ਆ ਵੀ ਅੱਜ ਲੈ ਲਈ, ਬਣਾ ਦਿਓ, ਕਰ ਦਿਓ ਕੰਮ, ਚਿੱਟੇ ਤੇ ਫੇਰ ਆ ਜੂਗੀ ਦੁਬਾਰਾ ਉਹ ਗੱਡੀ। ਵੀਰੇ ਇੱਕ ਹੋਰ ਗੱਲ ਦੱਸਿਓ, ਜਿਹੜਾ ਬਿੱਲਾ ਸੀ ਉਹ ਸਾਨੂੰ ਮੈਨੂੰ ਲੱਗਦਾ ਵੀ ਜ਼ਿੰਦਗੀ 'ਚ ਮੈਨੂੰ 3-4 ਵਾਰ ਜਿਹੜਾ ਕਿਸਾਨੀ ਅੰਦੋਲਨ ਦੇ ਦਰਮਿਆਨ ਜਾਂ ਬੰਦੀ ਸਿੰਘਾਂ ਦੇ ਮੋਰਚੇ ਵੇਲੇ ਮਿਲਿਆ, ਤਾਂ ਤੁਹਾਡਾ ਖੂਨ ਦਾ ਰਿਸ਼ਤਾ ਸੀ ਉਸ ਬਿੱਲੇ ਦੇ ਨਾਲ। ਜਿੰਨੀ ਦਲੇਰੀ, ਜਿੰਨਾ ਇਮਾਨਦਾਰ ਵਫਾਦਾਰ ਉਹ ਨੌਜਵਾਨ ਸੀ, ਘਾਟਾ ਤਾਂ ਨਹੀਂ ਪੂਰਾ ਹੋਣਾ ਉਹਦਾ? ਸਰ ਕਦੇ ਵੀ ਨਹੀਂ ਘਾਟਾ ਪੂਰਾ ਹੋਣਾ। ਸਾਡੇ ਵੱਲ ਨਹੀਂ ਕੋਈ ਦੇਖਦਾ ਸੀਗਾ, ਉਹਦੇ ਕਰਕੇ ਸਾਡੇ ਵੱਲ ਨਹੀਂ ਕੋਈ ਦੇਖਦਾ ਸੀ। ਅੱਜ ਸਾਨੂੰ ਇਸ ਚੀਜ਼ ਦੀ ਫਿਕਰ ਹੋ ਰਹੀ ਆ ਵੀ ਹੁਣ ਉਹਦੇ ਕਰਕੇ ਸਾਡੇ ਤੇ ਕਿੰਨੇ ਲੋਕ ਚੜਿਆ ਕਰਨਗੇ। ਉਹਦੇ ਹੁੰਦੇ ਤਾਂ ਅਸੀਂ ਬੇਫਿਕਰ ਘੁੰਮਦੇ ਹੁੰਦੇ ਸੀ ਆਲੇ ਦੁਆਲੇ, ਜਿੱਥੇ ਘੁੰਮਣਾ ਸੀ ਬਸ ਸਾਨੂੰ ਐਂ ਹੁੰਦਾ ਸੀ ਵੀ ਸਾਡਾ ਭਰਾ ਸਾਡੇ ਮਗਰ ਖੜਾ ਬਿੱਲਾ। ਅਸੀਂ ਲੋਕਾਂ ਕੋਲ ਨਾਂ ਵੀ ਲੈ ਦਿੰਦੇ ਹੁੰਦੇ ਸੀਗੇ ਵੀ ਅਸੀਂ ਬਿੱਲੇ ਦੇ ਭਾਈਆਂ ਦਾ, ਲੋਕ ਸਾਨੂੰ ਐਂ ਕਹਿੰਦੇ ਸੀ ਅੱਛਾ ਤੁਸੀਂ ਉਹਦੇ ਭਾਈ ਆ। ਤੇ ਉਹ ਸਾਡਾ ਘਾਟਾ ਕਦੇ ਵੀ ਨਹੀਂ ਪੂਰਾ ਹੋਣਾ, ਕਦੇ ਵੀ ਜ਼ਿੰਦਗੀ 'ਚ। ਯਕੀਨ ਨਹੀਂ ਹੁੰਦਾ ਵੀ ਉਹ ਚਲੇ ਗਿਆ ਹੋਊ? ਜਮਾਂ ਯਕੀਨ ਨਹੀਂ ਹੋ ਰਹੀ ਇਸ ਟਾਈਮ। ਸਾਨੂੰ ਪਤਾ ਹੀ ਸਾਡੇ ਦਿਲ ਤੇ ਕੀ ਬੀਤ ਰਹੀ ਆ। ਬਹੁਤ ਦਲੇਰ, ਬਹੁਤ ਜ਼ਿਆਦਾ ਦਲੇਰ। ਪਿੰਡ 'ਚ ਤਕਰੀਬਨ ਮਸਲੇ ਇੰਨੇ ਕੁ ਹੋਏ ਨੇ ਜੀ, ਮਤਲਬ ਕੁੜੀਆਂ ਨੂੰ ਕੋਈ ਤੰਗ ਕਰਦਾ ਸੀ ਤਾਂ ਉਹ ਪਹਿਲੇ ਨੰਬਰ ਤੇ ਜਾ ਕੇ ਖੜਾ ਹੁੰਦਾ ਸੀਗਾ। ਕਿਸੇ ਦੀ ਕੋਈ ਧੀ ਨੂੰ ਕੋਈ ਤੰਗ ਕਰਦਾ ਸੀ ਵਿਆਹੀ ਹੋਈ ਨੂੰ, ਉਹ ਪਹਿਲੇ ਨੰਬਰ ਤੇ ਜਾ ਕੇ ਉਹ ਖੜਾ ਹੁੰਦਾ ਸੀਗਾ ਵੀ ਹਾਂਜੀ ਦੱਸੋ ਕੋਈ ਤੰਗ ਕਰਦਾ ਤੁਹਾਨੂੰ। ਤੇ ਬੜੇ ਉਹਨੇ ਇਦਾਂ ਦੇ ਬੜੇ ਮਸਲੇ ਕੀਤੇ ਆ। ਬਹੁਤ ਸ਼ਾਨਦਾਰ ਬੰਦਾ ਸੀ ਜੋ, ਬਹੁਤ ਜ਼ਿਆਦਾ। ਬਿੱਲੇ ਦਾ ਤੇ ਵੀਜ਼ਾ ਵੀ ਆ ਗਿਆ ਸੀ ਇਟਲੀ ਜਾਣ ਦਾ। ਹਾਂਜੀ ਮੈਂ ਸਗੋਂ ਕਿ ਉਹਨੂੰ ਕਹਿ ਰਿਹਾ ਸੀਗਾ ਵੀ ਹੁਣ ਤੂੰ ਰਹਿਣ ਦੇ ਇਸ ਕੰਮ 'ਚ ਪੈਣ ਨੂੰ, ਤੇ ਉਹ ਮੈਨੂੰ ਕਰਦਾ ਸੀ ਸਲਾਹ ਵੀ ਹਾਂ ਚੱਲ ਕੋਈ ਗੱਲ ਨਹੀਂ ਆਪਾਂ ਨਹੀਂ ਕਰਨਾ। ਤੇ ਇਹ ਬਸ ਇੱਕ ਰਾਜੀਨਾਮੇ ਵਾਸਤੇ ਇਹਨਾਂ ਨੇ ਬੁਲਾ ਕੇ ਉਹਦਾ ਕਤਲ ਕਰਤਾ ਜੀ। ਇਹ ਸਾਨੂੰ ਬਹੁਤ ਜ਼ਿਆਦਾ ਦੁੱਖ ਆ ਸਾਨੂੰ ਇਸ ਗੱਲ ਦਾ ਜੀ। ਜੇ ਮੈਂ ਕਹਿੰਦਾ ਸਿੱਧੇ ਮੱਥੇ ਨਾਲ ਟੱਕਰ ਲੈਂਦੇ ਤਾਂ ਚਾਹੇ 10 ਜਣੇ ਆ ਜਾਂਦੇ, ਇਕੱਲੇ ਨਾਲ ਉਹਨੇ ਟੱਕਰ ਦੇਣੀ। ਅਸੀਂ ਨਿਹੱਥੇ ਸੀ,
ਜੇ ਬਾਕੀ ਦੇ ਹੱਥ 'ਚ ਕੋਈ ਸਮਾਨ ਹੁੰਦਾ ਤਾਂ ਮੈਂ ਕਹਿੰਦਾ 10 ਦੇ ਮੂਹਰੇ ਆ ਜਾਂਦੇ। ਕਦੇ ਵੀ ਨਹੀਂ ਆ ਸਕਦੇ ਜੀ, ਸਾਡੇ ਕੋਲ ਅੱਧਾ ਘੰਟਾ ਨਹੀਂ ਮੂਹਰੇ ਆਏ ਜੀ ਇਹ। ਹਾਲਾਂਕਿ ਉਹ ਨਿਹੱਥਾ ਸੀ, ਅੱਧਾ ਘੰਟਾ ਨਹੀਂ ਮੂਹਰੇ ਆਏ। 25-30 ਜਣੇ ਜੀ, ਜਦੋਂ ਐਨ ਅਸੀਂ ਥੱਕ ਗਏ ਫਿਰ ਇਹਨਾਂ ਨੇ ਸਾਡੇ ਤੇ ਚੜਾਈ ਕੀਤੀ ਆ। ਨਹੀਂ ਤਾਂ ਉਹ ਇੰਨਾ ਦਲੇਰ ਸੀ। 10 ਬੰਦੇ ਦਾ ਉਹਦੇ ਮਾਰੇ ਕੁਝ ਵੀ ਨਹੀਂ ਸੀ, ਜਿੱਦਾਂ ਦੇ ਮਰਜ਼ੀ ਹੋਣ, ਜੋ ਮਰਜ਼ੀ ਹੋਣ, 10 ਬੰਦੇ ਦੇ ਮਾਰੇ ਕੁਝ ਵੀ ਨਹੀਂ ਸੀਗੇ। ਸਾਰਾ ਪਿੰਡ ਜਾਣਦਾ ਇਸ ਕਰਕੇ ਵੀ ਉਹਦੀ ਦਲੇਰੀ ਕਰਕੇ, ਸਾਰਾ ਪਿੰਡ ਆਲੇ ਦੁਆਲੇ ਦਾ ਇਲਾਕਾ ਸਾਰਾ ਜਾਣਦਾ ਜੀ। ਇਹ ਕੋਈ ਕਾਰ ਹੈ ਜਿਹੜੀ ਦੂਜੀ ਧਿਰ ਦੇ ਵੱਲੋਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਇਹ ਉਹ ਕਾਰ ਹੈ ਜਿਹੜੀ ਇੱਕ ਦੂਜੀ ਧਿਰ ਦੇ ਵੱਲੋਂ ਵਰਤੀ ਜਾਂਦੀ ਹੈ। ਔਰ ਇਸੇ ਨੂੰ ਲੈ ਕੇ ਇਹ तमाम ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਕਿ ਇੱਕ ਨਵੀਂ ਸਵਿਫਟ ਕਾਰ ਸੀ, ਪਰ ਉਹ ਕਿਸ ਬਿਰਤੀ ਦੇ ਲੋਕ ਸੀ ਜਿਨ੍ਹਾਂ ਦੇ ਵੱਲੋਂ ਨੌਜਵਾਨ ਦੇ ਉੱਪਰ ਧਾਵਾ ਕੀਤਾ ਜਾਂਦਾ ਹੈ। 2 ਨੌਜਵਾਨਾਂ ਦਾ ਕਤਲ ਹੋ ਜਾਂਦਾ ਹੈ। ਅਜੇ ਵੀ ਇਸ ਨਵੀਂ ਕਾਰ ਦੇ ਉੱਪਰ ਬਲੱਡ ਲੱਗਾ ਹੋਇਆ ਹੈ, ਸ਼ੀਸ਼ੇ ਭੰਨ ਦਿੱਤੇ ਗਏ ਆ। ਤਾਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ, ਪਰ ਉਸ ਨੌਜਵਾਨ ਦਾ ਜ਼ਿਕਰ ਕੀਤਾ ਗਿਆ ਕਿ ਜਿਸ ਤਰੀਕੇ ਦੇ ਨਾਲ ਉਹ ਜਿਹੜੀਆਂ ਮੁਹਿੰਮਾਂ ਦੇ ਵਿੱਚ ਵਿਚਰਦਾ ਰਿਹਾ ਹੈ, ਉਸ ਭੂਮਿਕਾ ਨੂੰ ਕਦਾ ਵੀ ਅੱਖੋਂ ਪਰੋਖਿਆ ਨਹੀਂ ਕੀਤਾ ਜਾ ਸਕਦਾ। ਪਰ ਜਿਸ ਪਰਿਵਾਰ ਦਾ ਹਿੱਸਾ ਸੀ, ਜਿਸ ਪਰਿਵਾਰ ਦਾ ਮੈਂਬਰ ਸੀ, ਉਹ ਅੱਜ ਸਰੀਰਕ ਤੌਰ ਤੇ ਪਰਿਵਾਰ ਦੇ ਵਿੱਚ ਨਹੀਂ ਰਿਹਾ। ਤੇ ਕਿੰਨਾ ਵੱਡਾ ਘਾਟਾ ਮਹਿਸੂਸ ਕਰ ਸਕਦੇ ਹੋ ਕਿ ਕਿੰਨਾ ਵੱਡਾ ਘਾਟਾ ਹੋਏਗਾ। ਜਿਹੜਾ ਕੰਮ ਪੁਲਿਸ ਪ੍ਰਸ਼ਾਸਨ ਦਾ ਬਣਦਾ ਸੀ, ਉਹ ਕੰਮ ਉਸ ਨੌਜਵਾਨ ਨੇ ਖੁਦ ਬ ਖੁਦ ਅੱਗੇ ਹੋ ਕੇ ਆਪ ਨਿਭਾਇਆ, ਨਸ਼ੇ ਦੇ ਖਿਲਾਫਤ ਕੀਤੀ। ਔਰ ਇਸੇ ਨੂੰ ਲੈ ਕੇ ਜਿਹੜਾ ਨੌਜਵਾਨ ਦਾ ਇਹ ਕਤਲ ਕਰ ਦਿੱਤਾ ਗਿਆ ਹੈ। ਪਰ ਦੇਖਣਾ ਹੋਵੇਗਾ ਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜਿਹੜੇ ਦੋਸ਼ੀ ਗ੍ਰਿਫਤ ਤੋਂ ਬਾਹਰ ਨੇ ਉਹ ਕਦੋਂ ਫੜੇ ਜਾਂਦੇ ਨੇ, ਕਦੋਂ ਉਹਨਾਂ ਦੇ ਉੱਪਰ ਕਾਰਵਾਈ ਹੁੰਦੀ ਹੈ। ਅੱਗੇ ਵੀ तमाम ਸਾਰੀ ਜਾਣਕਾਰੀ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਵਾਂਗੇ। ਧੰਨਵਾਦ।